ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਟਰੱਕਿੰਗ ਥਰਸਡੇ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਆਪਣੇ ਨਾਲ ਸੈਨ ਹੋਜ਼ੇ ਸਟੂਡੀਓ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 18 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਟਰੱਕਿੰਗ ਲਈ ਸਪੈਸ਼ਲ ਹੁੰਦਾ ਉਹ ਲੈ ਕੇ ਹਾਜ਼ਰ ਹੋਏ ਆ ਜੀ। ਸੋ ਟਰੱਕਿੰਗ ਥਰਸਡੇ ਦੇ ਵਿੱਚ ਆਪਣੇ ਨਾਲ ਰਮਨ ਸਿੰਘ ਢਿੱਲੋਂ ਜੀ ਜੁੜਦੇ ਨੇ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਭਨਾਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਰਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ, ਨੰਬਰ 4159090503। ਟਰੀਅਸ ਟਰੱਕਿੰਗ ਫਰੈਜ਼ਨੋ, ਜਿਹੜੇ ਕਿ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਇਹਨਾਂ ਕੋਲ ਉਪਲਬਧ ਹਨ। ਕਾਲ 5592663737 ਤੇ ਨਛੱਤਰ ਸਿੰਘ ਸੰਘਾ ਗਲੋਬਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ। ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਤੇ ਪੰਜਾਬੀ ਰੇਡੀਓ USA ਤੇ ਤੁਸੀਂ ਲਾਈਵ ਜਿਹੜਾ ਆ ਨਨਕਾਣਾ ਸਾਹਿਬ ਤੋਂ ਪ੍ਰੋਗਰਾਮ ਕੱਲ੍ਹ ਤੋਂ ਸ਼ੁਰੂ ਹੋਏ ਆ, ਉਹ ਦੇਖ ਵੀ ਸਕਦੇ ਹੋ, ਸੁਣ ਵੀ ਸਕਦੇ ਹੋ, ਵੀਡੀਓਜ਼ YouTube ਤੇ ਫੇਸਬੁੱਕ ਤੇ ਰੇਡੀਓ ਤੇ ਲਾਈਵ ਵੀ ਸੁਣ ਸਕਦੇ ਹੋ। ਤੇ ਇਸੇ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਜਿਹੜੀਆਂ ਸੰਗਤਾਂ ਸਾਨੂੰ ਬਹੁਤ ਮਿਲੀਆਂ, ਰਮਨ ਢਿੱਲੋਂ ਹੋਣੀ ਵੀ ਉੱਥੇ ਸੀ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਰੋਤਿਆਂ ਨੇ ਬਹੁਤ ਪਿਆਰ ਦਿੱਤਾ, ਕੁਐਸਚਨ ਵੀ ਬਹੁਤ ਪੁੱਛੇ, ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਨਾਲ ਵੀ। ਤੇ ਰਮਨ ਜੀ, ਤੁਸੀਂ ਯੂਬਾ ਸਿਟੀ ਵੀ ਗਏ ਸੀ ਤੇ ਬੇਕਰਸਫੀਲਡ ਵੀ। ਸੋ ਆਪਾਂ ਨੂੰ ਲੱਗਦਾ ਵੀ ਲੋਕ ਜਿਹੜੇ ਹੁਣ ਖਾਸ ਕਰਕੇ ਟਰੱਕਿੰਗ ਇੰਡਸਟਰੀ 'ਚ ਆ, ਉਹਨਾਂ ਦਾ ਇੰਟਰਸਟ ਬਣਦਾ ਆ ਵੀ ਆਪਾਂ ਥੋੜ੍ਹਾ ਬਹੁਤਾ ਨੌਲੇਜ ਜਿਹੜਾ ਆ ਉਹ ਗੇਨ ਕਰੀਏ। ਜੀ ਬਿਲਕੁਲ। ਸਾਰੇ ਜਿਹੜੇ ਵੀ ਯੂਬਾ ਸਿਟੀ ਜਾਂ ਬੇਕਰਸਫੀਲਡ ਤੁਸੀਂ ਮਿਲਣ ਆਏ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਤੇ ਜਿਵੇਂ ਕਿ ਹਰਜੋਤ ਭਾਜੀ ਉਹਨਾਂ ਨੇ ਕਿਹਾ ਕਿ ਇੰਟਰਸਟ ਜਿਹੜਾ ਹੌਲੀ ਹੌਲੀ ਬਣ ਰਿਹਾ ਹੈਗਾ, ਔਰ ਇੰਟਰਸਟ ਬਣਨਾ ਵੀ ਚਾਹੀਦਾ ਆ ਹਰਜੋਤ ਭਾਜੀ, ਕਿਉਂਕਿ ਜਿਹੜਾ ਸਿੱਖ ਕੇ ਜਾਂ ਕੁਛ ਨਾ ਕੁਛ ਸਮਝ ਕੇ ਕਰਨਾ ਹੈਗਾ, ਤਰੀਕੇ ਨਾਲ ਕਰਨਾ ਹੈਗਾ, ਉਹਦੇ ਨਾਲ ਲੌਂਗ ਟਰਮ ਜਿਹੜਾ ਤੁਸੀਂ ਜਾਣਦੇ ਹੈਗੇ ਆ, ਉਹਦੇ ਵਿੱਚ ਲੌਂਗ ਟਰਮ ਕੰਮ ਕਰ ਸਕਦੇ ਆ। ਜੇ ਤੁਸੀਂ ਕਹਿੰਦੇ ਨੇ ਨਾ ਕਿ ਅੰਨ੍ਹੇਵਾਹ ਜਿਹੜੀ ਗੱਡੀ ਚਲਾਉਣੀ ਆ, ਅੰਨ੍ਹੇਵਾਹ ਜਿਹੜਾ ਕੰਮ ਕਰਨਾ, ਉਹਦੇ ਲਈ ਤੇ ਫਿਰ ਲੌਂਗ ਟਰਮ ਨਹੀਂ ਉਹ ਕੰਮ ਚੱਲਦਾ ਹੁੰਦਾ। ਸੋ ਇਸ ਕਰਕੇ ਉਤਸ਼ਾਹ ਵੀ ਬੜਾ ਸੀਗਾ, ਤੇ ਜਿਹੜੀ ਸਿੱਖਣ ਦੀ ਜਾਂ ਸਮਝਣ ਦੀ ਜਿਹੜੀ ਇੱਛਾ ਹੈਗੀ ਆ, ਉਹ ਜਿਹੜੀ ਪੈਦਾ ਹੋਣੀ ਆ, ਉਹ ਜਿਹੜੀ ਸ਼ੁਰੂ ਹੋਣੀ, ਉਹ ਵੀ ਇੱਕ ਪੋਜ਼ੀਟਿਵ ਸਾਈਨ ਹੈਗਾ ਆ। ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਕਿ ਆਪਾਂ ਰੇਡੀਓ ਤੇ ਵੀ ਗੱਲ ਕਰੀ ਜਾਂਦੇ ਹਾਂ, ਮੈਗਜ਼ੀਨਾਂ 'ਚ ਗੱਲ ਕਰੀ ਜਾਂਦੇ ਹਾਂ, ਹਰ ਥਾਂ ਗੱਲ ਕਰਦੇ ਹਾਂ, ਪਰ ਲੇਕਿਨ ਕੀ ਇਹ ਗੱਲ ਸਾਡੀ ਸੁਣੀ ਜਾਂਦੀ ਹੈ, ਸਮਝੀ ਜਾਂਦੀ ਹੈ? ਪਰ ਹੌਲੀ ਹੌਲੀ ਜਿਹੜਾ ਅਸਰ ਉਹ ਪੈਣਾ ਸ਼ੁਰੂ ਹੋ ਰਿਹਾ ਲੱਗਦਾ ਜੀ। ਪੋਜ਼ੀਟਿਵ ਜਿਹੜਾ ਇਸ ਦੇ ਵਿੱਚ ਫਰਕ ਆ। ਤੇ ਮੈਨੂੰ ਜਿਹੜੀ ਚੀਜ਼ ਦੀ ਸਭ ਤੋਂ ਵੱਧ ਜਿਹੜੀ ਖੁਸ਼ੀ ਹੋਈ ਸੀ, ਕਈ ਵਾਰੀ ਨਾ ਬੰਦੇ ਉੱਦਾਂ ਹੀ ਕਹਿ ਦਿੰਦੇ ਯਾਰ ਨਹੀਂ, ਜਿਹੜੇ ਯੰਗ ਆ ਉਹ ਨਹੀਂ ਸੁਣਦੇ, ਪਰ ਆਪਾਂ ਨੂੰ ਬਹੁਤ ਸਾਰੇ ਜਿਹੜੇ ਯੰਗਸਟਰ ਆ, ਯੰਗ ਟਰੱਕਰਸ ਆ, ਜਿਹੜੇ ਨਵੇਂ ਆਏ ਆ, ਚਾਹੇ ਥੋੜ੍ਹੇ ਟਾਈਮ ਤੋਂ ਆ ਜਾਂ ਬਿਲਕੁਲ ਨਵੇਂ ਆ, ਉਹ ਵੀ ਬਹੁਤ ਸੁਣਦੇ ਨੇ, ਧਿਆਨ ਦੇ ਨਾਲ ਸੁਣਦੇ ਨੇ। ਕਿੰਨਿਆਂ ਨੇ ਆਪ ਹੀ ਫੀਡਬੈਕ ਦਿੱਤੀ ਵੀ ਸਾਨੂੰ ਜਿਹੜੀ ਰੈਸਟ ਮੀਲ ਬ੍ਰੇਕ ਆ ਉਹਦੇ ਬਾਰੇ ਪਤਾ ਲੱਗਾ। ਕਈਆਂ ਨੇ ਇੱਥੋਂ ਤੱਕ ਕਿਹਾ ਵੀ ਭਾਈ ਤੁਹਾਡੇ ਸ਼ੋਅ ਸੁਣ ਕੇ ਮੈਂ 1099 ਨੂੰ ਛੱਡ ਕੇ ਹੁਣ W2 ਦੇ ਉੱਤੇ ਆ ਗਿਆ, ਵੀ ਮੈਨੂੰ ਇਸ ਦਾ ਬੈਨੀਫਿਟ ਜਿਹੜਾ ਆ ਉਹ ਨਜ਼ਰ ਆਉਂਦਾ, ਜਿਹੜਾ ਉਹ ਦਿਸਦਾ ਆ। ਸੋ ਇਹ ਪੋਜ਼ੀਟਿਵ ਫੀਡਬੈਕ, ਸਾਡਾ ਮਕਸਦ ਇਹ ਆ ਵੀ ਆਪਣੀ ਜਿਹੜੀ ਕਮਿਊਨਿਟੀ ਇਸ ਦੇ ਪ੍ਰਤੀ ਜਾਗਰੂਕ ਹੋਵੇ, ਉਹ ਸਹੀ ਫੈਸਲੇ ਜਿਹੜੇ ਆ ਸਾਰੀ ਇਨਫੋਰਮੇਸ਼ਨ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਉਹ
ਲੈ ਸਕਣ। ਸੋ ਮਕਸਦ ਹੀ ਸਾਡੇ ਇਹ ਪ੍ਰੋਗਰਾਮ ਕਰਨ ਦਾ ਇਹੀ ਹੁੰਦਾ ਆ। ਤੇ ਆਪਾਂ ਕੁਛ ਕੁ ਜਿਹੜੀਆਂ ਟਰੱਕਿੰਗ ਦੇ ਨਾਲ ਸੰਬੰਧਿਤ ਖਬਰਾਂ ਆ, ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਥੋੜ੍ਹੀ ਜਿਹੀ ਕਹਿੰਦੇ LA ਤੇ ਲਾਸ ਐਂਜਲਸ ਤੇ ਲੌਂਗ ਬੀਚ ਪੋਰਟ ਦੇ ਉੱਤੇ ਠੀਕ ਹੋ ਰਿਹਾ ਹੈ। 29% ਜਿਹੜੀ ਕਹਿ ਲਓ ਵੀ ਅਜੇ ਸਥਿਤੀ ਤਾਂ ਬੈਡ ਹੀ ਆ, ਪਰ ਥੋੜ੍ਹੇ ਜਿਹਾ ਜਿਹੜਾ ਕਹਿ ਲਓ ਵੀ ਵੇਟ ਆ ਉਹ ਘਟੀ ਆ। ਬੋਟਲਨੈਕ 29% ਜਿਹੜਾ ਆ ਉਹ ਘਟਿਆ ਆ। ਤੇ ਉੱਤੋਂ ਵੀ ਟਰੱਕ ਵੇਟ ਲਿਮਿਟਸ ਨੂੰ ਜਿਹੜਾ ਉਹਨਾਂ ਨੇ ਬੂਸਟ ਕੀਤਾ ਆ, ਤਾਂ ਜੋ ਜ਼ਿਆਦਾ ਮੈਨੂੰ ਲੱਗਦਾ ਵੀ ਜਿਹੜੇ ਇਕੱਠੇ ਨਿਕਲ ਸਕਣ। ਜਾਂ ਬਿਲਕੁਲ ਰਾਜਕਰਨ, ਇਹ ਨਵੰਬਰ 17 ਤੋਂ ਜਿਹੜਾ ਆ ਆਪਣੇ ਗਵਰਨਰ ਹੈਗੇ ਆ ਨਿਊਸਮ, ਉਹਨਾਂ ਨੇ ਇਹ ਜਿਹੜੀ ਛੋਟ ਦਿੱਤੀ ਹੈਗੀ ਆ, ਸਪੈਸ਼ਲ ਟੈਂਪਰੇਰੀ ਪਰਮਿਟ ਜਿਹੜੇ ਇਸ਼ੂ ਹੋਏ ਹੈਗੇ ਆ, ਉਹਦੇ ਵਿੱਚ ਜਿਹੜਾ 80,000 ਗ੍ਰੋਸ ਵੇਟ ਟਰੱਕ ਲੈ ਕੇ ਆਉਂਦਾ ਸੀਗਾ ਪਹਿਲਾਂ, ਹੁਣ ਉਹ 88,000 ਗ੍ਰੋਸ ਵੇਟ ਲੈ ਕੇ ਆ ਸਕਦਾ ਆ। ਔਰ ਇਹ ਸਿਰਫ ਤੇ ਸਿਰਫ ਪੋਰਟ ਦੇ ਤੋਂ, ਬਾਕੀ ਹੋਰ ਟਰੱਕਾਂ ਦੇ ਵਾਸਤੇ ਇਹ ਜਿਹੜੀ ਰੈਗੂਲਰ ਜਿਹੜੇ ਲੋਡਸ ਕਰਦੇ ਹੈਗੇ ਆ ਉਹਨਾਂ ਦੇ ਵਾਸਤੇ ਇਹ ਲਿਮਿਟ ਨਹੀਂ ਹੈਗੀ। ਸਿਰਫ ਕੰਟੇਨਰ ਵਰਕ ਜਾਂ ਪੋਰਟ ਵਰਕ ਵਾਸਤੇ ਲਿਮਿਟ ਸੈੱਟ ਕੀਤੀ ਗਈ ਆ 88,000 ਦੀ। ਸੋ ਇਹ ਟੈਂਪਰੇਰੀ ਹੈਗੀ ਆ। ਲੈਟਸ ਸੀ ਕਿ ਕਿੰਨੀ ਦੇਰ ਤੱਕ ਜਿਹੜੀ ਆ ਇਹ ਜਿਹੜੀ ਐਕਸਟੈਂਸ਼ਨ ਹੈਗੀ ਆ, ਇਹ ਜੂਨ 30 ਤੱਕ ਐਪਲੀਕੇਬਲ ਹੈਗੀ ਆ। ਸੋ ਨਵੰਬਰ 17 ਤੋਂ ਲੈ ਕੇ ਜੂਨ 30 ਤੱਕ ਜਿਹੜੀ ਆ ਇਹ ਚਾਲੂ ਰਹੂਗੀ। ਜਿਹੜਾ ਕਿ ਹੁਣ ਆਪਣੇ ਕੈਲੀਫੋਰਨੀਆ ਗਵਰਨਰ ਆ, ਉਹਨਾਂ ਵੱਲੋਂ ਵੀ ਟਰਾਈ ਕੀਤੀ ਜਾ ਰਹੀ, ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਫੰਡਸ ਉੱਧਰੋਂ ਆ ਰਹੇ ਹੈਗੇ ਆ, ਫੈਡਰਲ ਵੱਲੋਂ ਆ ਰਹੇ ਹੈਗੇ ਆ, ਉਹਨਾਂ ਦੇ ਵਿੱਚ ਅਬਾਊਟ 17 ਬਿਲੀਅਨ ਜਿਹੜਾ ਹੈਗਾ ਪੋਰਟ ਇਨਫਰਾਸਟਰਕਚਰ ਦੇ ਲਈ ਆਉਣਾ ਹੈਗਾ। ਸੋ ਉਹਨਾਂ ਦੇ ਵਿੱਚੋਂ ਕਿੰਨਾ ਕੁ ਜਿਹੜਾ ਫੰਡ ਹੈਗਾ ਉਹ ਸਦਰਨ ਕੈਲੀਫੋਰਨੀਆ ਦੀਆਂ ਪੋਰਟਸ ਨੂੰ ਮਿਲਦਾ ਜਾਂ ਸਾਰੀਆਂ ਹੈਗਾ। ਪਰ ਮੇਰੇ ਖਿਆਲ ਦੇ ਵਿੱਚ ਕਿਉਂਕਿ 40% ਕੰਮ ਜਿਹੜਾ ਹੈ ਆਪਣੀ ਸਦਰਨ ਕੈਲੀਫੋਰਨੀਆ ਪੋਰਟਸ ਦੇ ਥਰੂ ਹੋ ਰਿਹਾ ਹੈਗਾ, ਸੋ ਆਬਵੀਅਸਲੀ ਇਹਨੂੰ ਸਾਰਿਆਂ ਨੂੰ ਜ਼ਿਆਦਾ ਜਿਹੜਾ ਸ਼ੇਅਰ ਮਿਲਣ ਦੀ ਆਸ ਹੈਗੀ ਆ। ਔਰ ਕੋਸ਼ਿਸ਼ ਇਹੋ ਹੀ ਰਹੂਗੀ ਕਿ ਸਾਡੇ ਵੱਲੋਂ ਤਾਂ ਇਹੋ ਹੀ ਸੋਚਿਆ ਕਿ ਜਿਹੜੀ ਇਹ ਪੋਰਟ ਦਾ ਇਨਫਰਾਸਟਰਕਚਰ ਹੈਗਾ ਜਿਹੜਾ, ਔਰ ਖਾਸ ਕਰਕੇ ਰਾਜਕਰਨ, ਮੈਂ ਅੱਜ ਵੀ ਕਾਫੀ ਮੈਂ 1-2 ਆਰਟੀਕਲਸ ਪੜ੍ਹ ਰਿਹਾ ਸੀਗਾ ਜਿਹਦੇ ਵਿੱਚ ਕਿ ਇਹ ਚੀਜ਼ ਕਹੀ ਜਾ ਰਹੀ ਆ ਕਿ ਜਿਹੜਾ ਸਪਲਾਈ ਚੇਨ ਇਸ਼ੂ ਦੇ ਵਿੱਚ ਡਰਾਈਵਰ ਸ਼ਾਰਟੇਜ ਨੂੰ ਬਹੁਤ ਵੱਡਾ ਜ਼ਿਆਦਾ ਮੁੱਦਾ ਬਣਾਇਆ ਗਿਆ। ਜਿਹੜਾ ਇੱਕ ਸਟੱਡੀ ਸਾਹਮਣੇ ਆਈ ਹੈਗੀ ਆ ਕਿ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਡਰਾਈਵਰ ਹੈਗਾ ਆ ਉਹਨੂੰ ਉਹਦੇ ਟਾਈਮ ਨੂੰ ਐਕਚੁਅਲੀ ਫੁੱਲੀ ਯੂਟਿਲਾਈਜ਼ ਕੀਤਾ ਹੀ ਨਹੀਂ ਜਾ ਰਿਹਾ ਹੈਗਾ। ਸੋ ਜਿਹੜਾ ਡਰਾਈਵਰ ਹੈਗਾ ਆ, ਜੇ ਉਹ ਸਾਰੇ ਦਿਨ ਦੇ ਵਿੱਚ ਜਾਂ 1-2 ਦਿਨਾਂ ਦੇ ਵਿੱਚ ਐਵਰੇਜ ਆਊਟ, ਜੇ ਉਹ 5 ਤੋਂ 6 ਘੰਟੇ ਜੇ ਲਾਈਏ ਉਹਦਾ ਐਵਰੇਜ ਆਊਟ ਉਹ ਵੇਅਰ ਹਾਊਸ ਦੇ ਵਿੱਚ ਬੈਠਾ ਆ, ਤੇ ਉਹ 5 ਤੋਂ 6 ਘੰਟੇ ਜਿਹੜੇ ਆ ਉਹਦੇ ਡਰਾਈਵਰ ਦੀ ਜਿਹੜੀ ਉਹਨੂੰ ਯੂਟਿਲਾਈਜ਼ ਨਹੀਂ ਕੀਤਾ ਜਾ ਰਿਹਾ ਉਹਦੇ ਟਾਈਮ ਨੂੰ। ਸੋ ਡਰਾਈਵਰ ਸ਼ਾਰਟੇਜ ਜਿਹੜੀ ਆ ਡੈਫੀਨੇਟਲੀ, ਜੇ ਹੁਣ ਇੱਕ ਡਰਾਈਵਰ 8 ਘੰਟੇ 10 ਘੰਟੇ ਉਹ ਬੈਠਾ ਹੈਗਾ ਜਾਂ ਡਾਕ ਦੇ ਉੱਤੇ ਬੈਠਾ ਹੈਗਾ, ਤੇ ਉਹ ਜਿਹੜੀ ਉਹਦਾ ਟਾਈਮ ਹੈਗਾ ਆ, ਕਿਉਂਕਿ ਇੱਕ ਨਾਲ ਦੇ ਨਾਲ ਇਹ ਵੀ ਹੈ ਨਾ ਕਿ ਜਦੋਂ ਉਹ ਡਾਕ ਤੇ ਬੈਠਾ ਹੈਗਾ, ਚਾਹੇ ਉਹ ਲੋਡ ਕਰ ਰਿਹਾ ਚਾਹੇ ਅਨਲੋਡ ਕਰ ਰਿਹਾ, ਉਸ ਟਾਈਮ ਤੇ ਉਹਨੂੰ ਪੇ ਨਹੀਂ ਹੋ ਰਿਹਾ ਹੈਗਾ, ਕਿਉਂਕਿ ਇੰਡਸਟਰੀ ਸਟੈਂਡਰਡ ਆਲਮੋਸਟ ਹੈਗਾ ਕੁਛ ਇੱਕ ਜਿਹੜੇ ਕੰਮ ਨੂੰ ਛੱਡ ਕੇ ਜਿੱਥੇ ਆਵਰਲੀ ਪੇ ਹੈਗੀ ਆ, ਇੰਡਸਟਰੀ ਸਟੈਂਡਰਡ ਹੈਗਾ ਪਰ ਮਾਈਲ ਨਾ ਪੇ ਹੁੰਦਾ ਆ। ਸੋ ਇਸ ਕਰਕੇ ਜਿਹੜਾ ਡਰਾਈਵਰ ਜਦੋਂ ਉੱਥੇ ਵੇਟ ਕਰਦਾ ਆ ਉਹ ਫੁੱਲੀ ਕੰਪਨਸੇਟਡ ਨਹੀਂ ਹੁੰਦਾ। ਇੱਕ ਤਾਂ ਡਰਾਈਵਰ ਫਰਸਟ੍ਰੇਸ਼ਨ ਵੱਧਦੀ ਆ, ਇੱਕ ਡਰਾਈਵਰ ਜਿਹੜੀ ਇੱਕ ਕੰਪਨੀ ਤੋਂ ਛੱਡ ਕੇ ਦੂਜੀ ਕੰਪਨੀ 'ਚ ਜਾਣਾ, ਉਹ ਜਿਹੜਾ ਕੰਮ ਸ਼ੁਰੂ ਹੋ ਜਾਂਦਾ। ਤੇ ਤੀਸਰਾ ਜਿਹੜਾ ਹੈਗਾ ਕਿ ਡਰਾਈਵਰ ਦਾ ਜਿਹੜਾ ਐਕਚੁਅਲ ਕੰਮ ਹੈਗਾ ਡਰਾਈਵ ਕਰਨਾ, ਉਹਦੇ ਟਾਈਮ ਦੀ ਯੂਟਿਲਾਈਜੇਸ਼ਨ ਜਿਹੜੀ ਆ ਉਹ ਨਹੀਂ ਹੋ ਰਹੀ। ਇਸ ਕਰਕੇ ਵੀ ਜਿਹੜਾ ਫਰੇਟ ਹੈਗਾ ਆ ਜਾਂ ਲੋਡਸ ਹੈਗੇ ਆ ਜਿਹੜੇ ਆ, ਉਹ ਪ੍ਰੋਪਰ ਟਾਈਮਿੰਗ ਜਾਂ ਉਹਦੀ ਸ਼ਾਰਟੇਜ ਜਿਹੜੀ ਆ ਉਹ ਦਿਖਣੀ ਸ਼ੁਰੂ ਹੁੰਦੀ ਆ, ਪਰ ਐਕਚੁਅਲ ਦੇ ਵਿੱਚ ਸ਼ਾਰਟੇਜ ਜਿਹੜੀ ਉਨੀ ਹੈ ਨਹੀਂ। ਬਿਲਕੁਲ। ਇੱਕ MIT ਦੀ ਨਵੀਂ ਸਟੱਡੀ ਇਸ ਦੇ ਬਾਬਤ ਜਿਹੜੀ ਉਹ ਆਈ ਆ, ਕਹਿੰਦੇ ਵੀ 40% ਜਿਹੜੇ ਅਮਰੀਕਾ ਦੇ ਲੌਂਗ ਹਾਲ ਟਰੱਕਰਸ ਆ, ਉਹ ਸੀਰੀਅਸਲੀ ਅੰਡਰ ਯੂਟਿਲਾਈਜ਼ਡ ਹੈਗੇ ਨੇ। ਉਹ ਟੇਬਲ ਦੇ ਉੱਤੇ ਇੰਤਜ਼ਾਰ ਦੇ ਵਿੱਚ ਰਹਿੰਦੇ ਆ। ਟਾਈਮ ਮੈਗਜ਼ੀਨ ਨੇ ਵੀ ਥੋੜ੍ਹੇ ਦਿਨ ਪਹਿਲਾਂ ਜਿਹੜਾ ਦ ਗ੍ਰੇਟ ਅਮਰੀਕਨ ਟਰੱਕਰ ਸ਼ਾਰਟੇਜ ਆ ਉਸ ਦੇ ਉੱਤੇ ਗੱਲ ਕੀਤੀ। ਆਪਣੇ ਸਨੀ ਗਰੇਵਾਲ ਹੋਣਾ ਦੀ ਵੀ ਉਸ ਦੇ ਵਿੱਚ ਗੱਲਬਾਤ ਹੈਗੀ ਆ। ਉਹਨਾਂ ਨੇ ਇਸ ਦੇ ਵਿੱਚ ਜਿਹੜਾ ਸਪਸ਼ਟ ਤੌਰ ਦੇ ਉੱਤੇ ਦੱਸਿਆ ਵੀ, ਕਹਿੰਦੇ ਵੀ ਮੈਨੂੰ ਇੱਕ ਵਾਰੀ 27 ਘੰਟੇ ਜਿਹੜਾ ਇੰਤਜ਼ਾਰ ਕਰਨਾ ਪਿਆ, ਜਿਹੜਾ ਉਹ ਲੋਡ ਚੱਕਣ ਦੇ ਲਈ। ਤੁਸੀਂ ਲੋਡ ਚੱਕਣ ਦੇ ਲਈ ਜਾਂਦੇ ਆ, ਅੱਗੇ ਲੋਡ ਨਹੀਂ ਤਿਆਰ ਹੁੰਦਾ, ਡੌਕਿੰਗ ਦੀ ਪ੍ਰੋਬਲਮ ਜਾਂ ਹੋਰ ਕਈ ਜਿਹੜੀਆਂ ਆ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਆ। ਸੋ ਉਸ ਨੂੰ ਸਟ੍ਰੀਮਲਾਈਨ ਕਰਨ ਦੀ ਬਜਾਏ ਰੌਲਾ ਵਾਧੂ ਦਾ ਜਿਹੜਾ ਆ ਉਹ ਇਸ ਟਾਈਮ ਪਾਇਆ ਜਾ ਰਿਹਾ ਆ ਵੀ ਟਰੱਕਰ ਦੀ ਜਿਹੜੀ ਆ, ਡਰਾਈਵਰ ਦੀ ਜਿਹੜੀ ਸ਼ਾਰਟੇਜ ਆ। ਤੇ ਬਾਕੀ ਖਾਲੀ ਟਰੱਕ ਕਿੰਨਾ ਚੱਲਦਾ ਆ ਸਭ ਨੂੰ ਹੀ ਪਤਾ ਆ ਵੀ
ਰਾਜਕਰਨ ਜਿਹੜਾ ਇਸੇ ਸਟੱਡੀ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਆ ਕਹੀ ਗਈ ਆ ਕਿ ਜਿਹੜਾ ਡਰਾਈਵਰ ਹੈਗਾ ਆ ਉਹ ਐਵਰੇਜ ਆਊਟ 11 ਘੰਟੇ ਟਰੱਕ ਚਲਾ ਸਕਦਾ ਆ, ਪਰ ਜੇ ਉਹਦੀ ਸਾਰੇ ਕਿਸੇ ਦੀ ਐਵਰੇਜ ਆਊਟ ਮੰਥਲੀ ਕੀਤੀ ਜਾਵੇ ਤੇ ਈਅਰਲੀ ਕੀਤੀ ਜਾਵੇ ਤਾਂ ਉਹ ਤਕਰੀਬਨ 6.5 ਘੰਟੇ ਐਵਰੇਜ ਦਿਨ ਦਾ ਟਰੱਕ ਚਲਾਉਂਦਾ ਹੈ, ਜਦ ਕਿ ਉਹਨੂੰ ਜ਼ਿਆਦਾ। ਸੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਬੜੀਆਂ ਇਫੈਕਟ ਕਰਦੀਆਂ ਹੈਗੀਆਂ ਬਹੁਤ ਜ਼ਿਆਦਾ। ਔਰ ਜਿਹੜੇ ਵੇਅਰ ਹਾਊਸਿਸ ਹੈਗੇ ਆ, ਵੇਅਰ ਹਾਊਸਿਸ ਐਫੀਸ਼ੀਐਂਟਲੀ ਲੋਡ ਅਨਲੋਡ ਕਰਦੇ ਹੈਗੇ, ਪਰ ਓਨਲੀ ਸਵੇਰੇ 2 ਵਜੇ ਤੋਂ ਲੈ ਕੇ ਤੇ ਦੁਪਹਿਰ ਦੇ 12 ਵਜੇ ਤੱਕ ਜਿਹੜਾ ਉਹ ਐਫੀਸ਼ੀਐਂਟਲੀ ਲੋਡ ਅਨਲੋਡ ਕਰਦੇ ਆ। ਉਸ ਤੋਂ ਬਾਅਦ ਉਹ ਆਪਣਾ ਅੰਦਰ ਜਿਹੜਾ ਕੰਮ ਆ ਉਹ ਕਰਦੇ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਵੀ ਦੇਖਣ ਵਾਲੀ ਆ ਕਿ ਜਿਹੜੇ ਵੇਅਰ ਹਾਊਸਿਸ ਹੈਗੇ ਆ ਉਹਨਾਂ ਦਾ ਅੰਦਰਲਾ ਆਪਣਾ ਇਨਫਰਾਸਟਰਕਚਰ ਕਿਸ ਤਰ੍ਹਾਂ ਦਾ ਹੈਗਾ, ਉਹ ਕਿਸ ਤਰ੍ਹਾਂ ਉਹਨੂੰ ਡੀਲ ਕਰ ਰਹੇ ਹੈਗੇ ਆ। ਸੋ ਉਹ ਜਦੋਂ ਇਨਐਫੀਸ਼ੀਐਂਟ ਹੋ ਜਾਂਦੇ ਆ, ਜਿੱਦਾਂ 12-1 ਵਜੇ ਤੋਂ ਬਾਅਦ 2 ਵਜੇ ਤੋਂ ਬਾਅਦ ਉਹ ਲੋਡ ਨਹੀਂ ਲੈਂਦੇ ਹੈਗੇ, ਜਾਂ ਉਹਨਾਂ ਦਾ ਆਪਣਾ ਸਿਸਟਮ ਕਿੱਦਾਂ ਕੰਮ ਕਰਦਾ ਹੈਗਾ, ਤਾਂ ਉਸ ਸਮੇਂ ਦੇ ਉੱਤੇ ਉਹ ਜਿਹੜਾ ਡਰਾਈਵਰ ਹੈਗਾ ਉਹ ਸਟਕ ਹੋ ਜਾਂਦਾ। ਕਈ ਵਾਰੀ ਬੜੇ ਇਸ਼ੂਜ਼ ਹੈਗੇ ਆ ਰਾਜਕਰਨ, ਜਿਹੜੇ ਜੇ ਆਪਾਂ ਟਰੱਕਿੰਗ ਇੰਡਸਟਰੀ ਦੇ ਵਿੱਚ ਦੇਖੀਏ ਤੇ ਜਿਹੜੇ ਡਿਸਪੈਚਰਸ ਹੈਗੇ ਆ ਜਾਂ ਬ੍ਰੋਕਰਸ ਹੈਗੇ ਆ, ਉਹ ਕਈ ਵਾਰੀ ਡਰਾਈਵਰ ਨੂੰ ਸਿਰਫ ਲੋਡ ਚੁਕਾਉਣ ਦੇ ਮਾਰੇ ਪਹੁੰਚਾਉਣ ਦੇ ਬਾਰੇ ਕਹਿੰਦੇ ਕੋਈ ਗੱਲ ਨਹੀਂ ਮੈਂ ਗੱਲ ਕਰ ਲੂੰਗਾ, ਉਹ 7 ਵਜੇ ਲੋਡ ਲੈ ਲੈਣਗੇ ਤੇਰਾ, ਪਰ ਅਲਟੀਮੇਟਲੀ ਉੱਥੇ ਜਾ ਕੇ ਪਤਾ ਲੱਗਦਾ ਕਿ ਉਹ 12 ਵਜੇ ਤੋਂ ਬਾਅਦ ਲੋਡ ਹੀ ਨਹੀਂ ਲੈਂਦੇ ਉਹ ਵੇਅਰ ਹਾਊਸ ਵਾਲੇ। ਸੋ ਉਹਨੂੰ ਨੈਕਸਟ ਡੇ ਤੱਕ ਵੇਟ ਕਰਨੀ ਪੈਂਦੀ ਆ। ਸੋ ਇਸ ਕਰਕੇ ਕਈ ਜਿਹੜੀਆਂ ਇਹੋ ਜਿਹੀਆਂ ਗੱਲਾਂ ਹੈਗੀਆਂ ਜਿਹੜੀਆਂ ਮਿਸ ਰਿਪਰੈਜ਼ੈਂਟ ਕੀਤੀਆਂ ਜਾਂਦੀਆਂ ਟਰੱਕਿੰਗ ਇੰਡਸਟਰੀ ਵਿੱਚ। ਡਰਾਈਵਰ ਨੂੰ ਫੁੱਲੀ ਅਵੇਅਰ ਨਹੀਂ ਹੁੰਦਾ ਡਰਾਈਵਰ ਕਿ ਮੈਂ ਪਿਕਅਪ ਕਰਨ ਚੱਲਿਆ ਅਤੇ ਮੈਨੂੰ ਪਿਕਅਪ ਟਾਈਮ ਰੀਅਲੀ ਇਹੋ ਹੀ ਆ, ਕਿਉਂਕਿ 2-3 ਵਾਰੀ ਤਾਂ ਲੋਡ ਰੀਬ੍ਰੋਕਰ ਹੋ ਜਾਂਦਾ ਆ। ਕਈ ਵਾਰੀ ਨਾ 2 ਵਾਰੀ ਰੀਬ੍ਰੋਕਰ ਹੁੰਦਾ। ਹੁਣ ਜਿਹੜੇ ਬੰਦੇ ਨੇ ਪਹਿਲਾਂ ਕੰਮ ਟਾਈਮ ਦਿੱਤਾ ਹੁੰਦਾ ਆ, ਉਹ ਕਹਿ ਦਿੰਦਾ ਆ ਜੀ 2 ਵਜੇ ਪਿਕਅਪ ਆ, ਠੀਕ ਆ। ਹੁਣ ਉਸ ਤੋਂ ਅਗਲੇ ਕੋਲ ਲੋਡ ਆਉਂਦਾ, ਉਹ ਕਹਿੰਦਾ ਯਾਰ ਮੈਂ ਆਪਣਾ ਸੇਵ ਕਰ ਲਈ, ਮੈਂ 1 ਵਜੇ ਕਹਿ ਦਿੰਦਾ। ਅਗਲਾ ਆਉਂਦਾ ਉਹ ਕਹਿੰਦਾ ਮੈਂ 12 ਵਜੇ ਕਹਿ ਦਿੰਦਾ। ਤੀਜੇ ਥਾਂ ਪਹੁੰਚਦਾ ਉਹ ਲੋਡ ਜਿਹੜਾ 10 ਵਜੇ ਰੈਡੀ ਹੋ ਜਾਂਦਾ ਗੱਲਾਂ 'ਚ, ਪਰ ਉਹ ਲੋਡ ਹੋਣਾ 2 ਵਜੇ ਹੁੰਦਾ ਜਾ ਕੇ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਆ, ਜਦੋਂ ਡਰਾਈਵਰ ਉੱਥੇ ਪਹੁੰਚਦਾ ਆ ਉਹ ਜਾ ਕੇ ਕਹਿੰਦਾ ਵੀ ਮੈਂ ਤਾਂ 10 ਵਜੇ ਚੈੱਕ ਇਨ ਕਰਾਤਾ ਆਣ ਕੇ, ਤੇ ਹੁਣ ਲੋਡ ਜਿਹੜਾ ਆ ਉਹ ਤਾਂ ਕਹਿੰਦੇ ਜੀ ਅਜੇ ਰੈਡੀ ਨਹੀਂ ਹੋਇਆ। ਸੋ ਫਿਰ ਉਹਨੂੰ, ਕਿਉਂਕਿ ਆਬਵੀਅਸਲੀ ਜੇ 2 ਵਜੇ ਦੀ ਅਪਾਇੰਟਮੈਂਟ ਹੈ ਤਾਂ ਲੋਡ 3-4 ਵਜੇ ਲੋਡ ਹੋਣਾ ਆ। ਸੋ ਜੇ 10 ਵਜੇ ਦਾ ਬੈਠਾ 4 ਵਜੇ ਲੋਡ ਹੋਇਆ ਤੇ ਆਬਵੀਅਸਲੀ ਡਰਾਈਵਰ ਨੇ ਮਤਲਬ ਕਿ ਖਫਾ ਹੋਣਾ ਆ, ਡਰਾਈਵਰ ਨੇ ਪਰੇਸ਼ਾਨ ਹੋਣਾ ਆ। ਉੱਦਾਂ ਵੈਸੇ ਚਲੋ ਕਿਉਂਕਿ ਕਮਰਸ਼ੀਅਲ ਇਹ ਕੰਮ ਹੈਗਾ ਆ, ਸੋ ਉਸ ਦੇ ਉੱਤੇ ਰੈਗੂਲੇਸ਼ਨਸ ਆਬਵੀਅਸਲੀ ਜ਼ਿਆਦਾ ਹੁੰਦੀਆਂ ਹੈਗੀਆਂ ਆ। ਹੁਣ ਕੋਈ ਆਮ ਬੰਦਾ ਡਰਾਈਵ ਕਰ ਰਿਹਾ ਆ, ਤੁਹਾਡੇ ਮੇਰੇ ਵਰਗਾ ਜਿਹਦਾ ਟਰੱਕ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ, ਉਹ ਭਾਵੇਂ 24 ਘੰਟੇ ਜਿਹੜੀ ਇਹ ਗੱਡੀ ਡਰਾਈਵ ਕਰੀ ਜਾਵੇ, ਉਹਨੂੰ ਕੋਈ ਪੁੱਛਣ ਵਾਲਾ ਨਹੀਂ ਆ ਵੀ ਤੈਨੂੰ ਨੀਂਦ ਆਈ ਆ ਨਹੀਂ ਆਈ ਆ, ਤੂੰ ਰੈਸਟ ਕੀਤੀ ਆ ਜਾਂ ਨਹੀਂ ਕੀਤੀ ਆ। ਸੋ 24 ਘੰਟਿਆਂ ਦੇ ਵਿੱਚੋਂ 11 ਘੰਟੇ ਸਿਰਫ ਡਰਾਈਵ ਕਰ ਲੈਣਾ, ਇਹ ਤਾਂ ਟਰੱਕਰਸ ਕੱਦ ਆ ਜਿਹੜਾ ਉਹ ਕਹਿ ਰਹੇ ਹੈਗੇ ਆ ਵੀ ਇਸ ਦੇ ਉੱਤੇ ਜ਼ਰੂਰ ਕੁਛ ਨਾ ਕੁਛ ਹੋਰ ਹੋਣਾ ਚਾਹੀਦਾ ਆ। ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਜਿਹੜੇ ਆ ਅੰਨ੍ਹੇਵਾਹ ਨਾਨ ਸਟਾਪ ਹੀ ਜਿਹੜਾ ਆ ਉਹ ਵੀ ਜਿਹੜਾ ਉਹ ਚੱਲਦਾ ਰਵੇ। ਆਰਾਮ ਉਹ ਸਾਰੀਆਂ ਚੀਜ਼ਾਂ ਵੀ ਨਾਲ ਦੇ ਨਾਲ ਜਿਹੜੀਆਂ ਉਹ ਜ਼ਰੂਰੀ ਹੈਗੀਆਂ ਆ। ਪਰ ਜੇ ਕੋਈ ਬੰਦਾ ਬਾਹਰੋਂ ਦੇਖਦਾ, ਉਹ ਦੇਖਦਾ ਯਾਰ 24 ਚੋਂ 11 ਘੰਟੇ ਸਿਰਫ ਡਰਾਈਵ ਕਰਨਾ ਤੇ 13 ਘੰਟੇ ਜਿਹੜਾ ਆਰਾਮ ਕਰਨਾ, ਇਹ ਕਿਤੇ ਜਾਇਜ਼ ਜੀ ਲੱਗਦੀ ਨਹੀਂ ਹੈ ਗੱਲ। ਨਹੀਂ ਰਾਜਕਰਨ, ਇਹਦੇ ਵਿੱਚ ਇਸ ਤਰ੍ਹਾਂ ਨਹੀਂ ਹੈਗਾ। ਇਹਦੇ ਵਿੱਚ ਲਗਾਤਾਰ 11 ਘੰਟੇ ਦੀ ਜਿਹੜੀ ਡਰਾਈਵ ਹੈਗੀ ਆ, ਉਹਦੇ ਵਿੱਚ 3 ਆਵਰਸ ਦੀਆਂ ਬ੍ਰੇਕਸ ਹੈਗੀਆਂ ਜਿਹੜੀਆਂ ਕਿ ਉਹ ਡਰਾਈਵ ਦੇ ਦਰਮਿਆਨ ਲਈਆਂ ਜਾਣੀਆਂ ਚਾਹੀਦੀਆਂ ਆ। ਸੋ ਉਹ ਜਿਹੜੇ 11 ਘੰਟੇ ਪਲੱਸ 3 14 ਘੰਟੇ ਹੁੰਦੇ, ਉਸ ਤੋਂ ਬਾਅਦ 10 ਘੰਟੇ ਦੀ ਉਹਦੀ ਸਲੀਪ ਹੈਗੀ ਆ। ਸੋ ਇਹ ਨਹੀਂ ਹੈਗਾ ਕਿ ਇਹ ਚੀਜ਼ ਜਿਹੜੀ ਆ ਇਹ ਬਹੁਤ ਘੱਟ ਹੈਗੀ ਆ। ਇਸ ਤੋਂ ਵੱਧ ਜਿਹੜਾ ਸਟੱਡੀਜ਼ ਜਿਹੜੀਆਂ ਜੋ ਸ਼ੋਅ ਕਰਦੀਆਂ, ਸਟੱਡੀਜ਼ ਜੋ ਦਿਖਾ ਰਹੀਆਂ, ਜਿਸ ਤਰ੍ਹਾਂ ਦਾ ਮਾਹੌਲ ਹੈਗਾ, ਸਾਰਾ ਕੁਛ ਹੈਗਾ, ਉਹਦੇ ਹਿਸਾਬ ਦੇ ਨਾਲ ਜਿਹੜਾ ਇਹ ਇਨਕਰੀਜ਼ ਕਰਨਾ ਜਿਹੜਾ ਉਹ ਮੇਰੇ ਖਿਆਲ ਨਹੀਂ ਨੀਅਰ ਫਿਊਚਰ ਦੇ ਵਿੱਚ ਆ ਸਕਦਾ ਆ। ਸੋ ਜਿਹੜੀ ਚੀਜ਼ ਦੇ ਉੱਤੇ ਬਹੁਤ ਘੱਟ ਚਾਂਸਸ ਹੈਗੇ ਆ, ਉਹ ਚੀਜ਼ ਆਪਾਂ ਜਿਹੜੀ ਆ ਉਹ ਨਹੀਂ ਸੋਚ ਸਕਦੇ। ਹਾਂ ਠੀਕ ਆ, 1-2 ਘੰਟੇ ਜਿਹੜੇ ਹੁੰਦੇ ਆ, 1 ਘੰਟਾ ਹੋ ਸਕਦਾ ਆ ਕਿ ਆਵਰ ਦਾ ਫਰਕ ਜਿਹੜਾ ਆ ਉਹ ਅੱਜ ਕੱਲ੍ਹ ਆਪਣੇ ਡਰਾਈਵਰ ਜਿਹੜੇ ਆ ਉਹ ਜਾਂ ਪਰਸਨਲ ਕਨਵੀਨੀਅੰਸ ਪਾ ਲੈਂਦੇ, ਜਾਂ ਕਿਤੇ ਨਾ ਕਿਤੇ ਆਪਣੀ ਲੌਗ ਬੁੱਕ ਰੋਕ ਕੇ ਉਹਨਾਂ ਟਰੱਕ ਐਕਸਟਰਾ ਚਲਾ ਲੈਂਦੇ ਆ। ਚਲੋ ਅੱਜ ਦੀ ਦਾ ਤਰੀਕ 'ਚ ਰਾਜ ਮੈਂ ਕਹਾਂ ਹੀ ਕਿਉਂ, ਅੱਜ ਦੀ ਤਰੀਕ 'ਚ ਮਤਲਬ ਕਿ ਇੰਨਾ ਬੁਰਾ ਹਾਲ ਹੋ ਚੁੱਕਾ ਆ ਕਿ ਡਬਲ ਆਈਡੀਆਂ ਤੇ ਡਬਲ ਜਿਹੜੀਆਂ ਆਪਣੀਆਂ ELDs ਹੈਗੀਆਂ ਉਹ ਲਾ ਕੇ ਤੇ ਲੋਕੀ ਪਤਾ ਨਹੀਂ ਕਿੰਨੇ ਘੰਟੇ ਚਲਾਈ ਜਾਂਦੇ ਆ। ਸੋ ਇਹ ਜਿਹੜੀ ਹੈਰਾਨੀ ਨਹੀਂ ਗੀ ਕਿ ਇੱਦਾਂ ਦਾ ਕੰਮ ਚੱਲ ਰਿਹਾ ਹੈਗਾ। ਔਰ ਇੱਕ ਚੀਜ਼ ਮੈਂ ਰਾਜਕਰਨ ਮੈਨੂੰ ਯਾਦ ਆਈ, ਇੱਥੇ ਮੈਂ ਅਵੇਅਰ ਕਰਨੀ ਚਾਹੁੰਦਾ ਆ ਕਿ ਤੁਸੀਂ ਜੇ ਕੰਪਨੀ ਦੇ ਵਿੱਚ ਤੁਸੀਂ ਟਰੱਕ ਚਲਾਉਂਦੇ ਹੈਗੇ ਆ ਔਰ ਤੁਸੀਂ ਛੱਡ ਕੇ ਉਸ ਕੰਪਨੀ ਨੂੰ ਚਲੇ ਜਾਂਦੇ ਆ, ਤੇ ਮੇਕ ਸ਼ੋਰ ਕਿ ਜਿਹੜੀ ਤੁਹਾਡੀ ID ਹੈਗੀ ਆ
ਉਹਨੂੰ ਆਪਣੀ ਜਿਹੜੀ ELD ਕੰਪਨੀ ਹੈਗੀ ਆ ਉਹਨੂੰ ਕਹਿ ਕੇ ਜਾਂ ਆਪਣੀ ਕੰਪਨੀ ਨੂੰ ਰਿਟਨ ਕਹਿ ਕੇ ਕਿ ਤੁਹਾਡੀ ਇਹ ID ਜਿਹੜੀ ਹੈਗੀ ਆ ਉਹ ਮਿਸਯੂਜ਼ ਨਹੀਂ ਹੋਣੀ ਚਾਹੀਦੀ ਜਾਂ ਆਪਣੀ ID ਜਿਹੜੀ ਆ ਉਹ ਬੰਦ ਕਰਵਾਉਣੀ ਜ਼ਰੂਰੀ ਹੈਗੀ ਆ। ਇਹ ਸੁਣਨ 'ਚ ਆਇਆ ਹੈਗਾ ਇਸ ਵੇਲੇ ਕਿ ਜਦੋਂ ਡਰਾਈਵਰ, ਕਿਉਂਕਿ ਕੰਪਨੀਆਂ ਦੇ 'ਚ ਡਰਾਈਵਰ ਮੂਵ ਬਹੁਤ ਹੁੰਦੇ ਆ, ਇੱਕ ਛੱਡ ਕੇ ਦੂਜੇ ਥਾਂ, ਦੂਜੇ ਤੀਜੇ ਥਾਂ, ਪਰ ਉਹ ਜਿਹੜੀ ਉਹਨਾਂ ਦੀ ID ਕ੍ਰੀਏਟ ਕੀਤੀ ਹੁੰਦੀ ਆ ਉਹ ID ਉਵੇਂ ਦੀ ਉਵੇਂ ਹੀ ਰਹਿ ਜਾਂਦੀ ਆ ਔਰ ਨਾਲ ਦੇ ਡਰਾਈਵਰ ਨੂੰ ਦੇ ਦਿੱਤੀ ਜਾਂਦੀ ਆ ਕਿ ਜਦੋਂ ਤੇਰਾ ਘੰਟੇ ਮੁੱਕ ਜਾਣ ਉਦੋਂ ਆਹ ID ਪਾ ਕੇ ਤੂੰ ਆਪਣਾ ਚਲਾ ਲਈ ਔਰ ਉਹ ਵੈਲਿਡ ਚੱਲਦਾ ਰਹਿੰਦਾ ਆ। ਸੋ ਇਹ ਚੀਜ਼ ਜ਼ਰੂਰ ਮੈਂ ਹਰ ਇੱਕ ਡਰਾਈਵਰ ਨੂੰ ਕਹੂੰਗਾ, ਜਦੋਂ ਤੁਸੀਂ ਕਿਸੇ ਕੰਪਨੀ 'ਚੋਂ ਛੱਡ ਕੇ ਦੂਜੀ ਕੰਪਨੀ 'ਚ ਜਾਂਦੇ ਆ ਤਾਂ ਆਪਣੀ ਜਿਹੜੀ ID ਹੈਗੀ ਆ ਉਹਨੂੰ ਬੰਦ ਜ਼ਰੂਰ ਕਰਵਾਓ ਤਾਂ ਕਿ ਤੁਹਾਡਾ ਕੱਲ੍ਹ ਨੂੰ ਕੁਛ ਪ੍ਰੋਬਲਮ ਖੜੀ ਹੋ ਗਈ, ਐਕਸੀਡੈਂਟ ਹੋ ਗਿਆ, ਕੁਛ ਹੋ ਗਿਆ, ਕੰਪਨੀ ਨੇ ਤੇ ਚਲੋ ਪ੍ਰੋਬਲਮ ਉਹਦੇ ਲਈ ਤਾਂ ਬਹੁਤ ਵੱਡੀ ਆ, ਉਹ ਤਾਂ ਬਹੁਤ ਪ੍ਰੋਬਲਮ ਵੱਡੀ ਖੜੀ ਹੋਣੀ ਆ, ਪਰ ਤੁਸੀਂ ਵੀ ਅਨਨੈਸੈਸਰੀਲੀ ਜਿਹੜੀ ਪ੍ਰੋਬਲਮ ਦੇ ਵਿੱਚ ਆ ਸਕਦੇ ਹੋ। ਜੀ ਅਗਲੀ ਖਬਰ ਵੱਲ ਚਲੀਏ। ਜਿਹੜਾ AV5 ਨੂੰ ਲੈ ਕੇ ਆ, AV5 ਦਾ ਜਿਹੜਾ ਇੰਜੈਕਸ਼ਨ ਸੀਗਾ ਉਹ ਸੋਮਵਾਰ ਨੂੰ ਰਿਮੂਵ ਹੋ ਸਕਦਾ ਸੀ, ਪਰ ਜਿਹੜਾ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਆ ਉਹ ਇਸ ਕੇਸ ਨੂੰ US ਸੁਪਰੀਮ ਕੋਰਟ 'ਚ ਲੈ ਗਏ ਉਹ, ਅਤੇ US ਸੁਪਰੀਮ ਕੋਰਟ ਨੇ ਹੁਣ ਜਿਹੜਾ US ਦਾ ਸੋਲਿਸਿਟਰ ਜਨਰਲ ਆ ਉਹਨੂੰ ਕਿਹਾ ਵੀ ਤੁਸੀਂ ਆਪਣੇ ਜਿਹੜੇ ਵਿਊ ਪੁਆਇੰਟ ਆ ਉਹ ਦੱਸੋ ਇਹਦੇ ਸੰਬੰਧ ਦੇ ਵਿੱਚ। ਸੋ ਇਹਦੇ ਨਾਲ ਹੁਣ ਜਿਹੜਾ AV5 ਆ ਲਾਗੂ ਹੋਣ ਤੋਂ ਉਹ ਥੋੜ੍ਹਾ ਡਿਲੇ ਹੋ ਗਿਆ, ਕੁਛ ਹੋਰ ਦਿਨ ਜਿਹੜੇ ਮਿਲ ਗਏ ਹੈਗੇ ਆ। ਜੀ ਬਿਲਕੁਲ, ਇਹ ਅੱਗੇ ਵੀ ਜਿਹੜੀ ਆ ਚੀਜ਼ ਹੈ ਚੱਲ ਰਹੀ ਹੈਗੀ ਆ, ਕਿਉਂਕਿ ਹੁਣ ਜਿਹੜੀ ਉਹਦਾ ਰਿਵਿਊ ਪ੍ਰੋਸੈਸ ਹੈਗਾ ਉਹ ਥੋੜਾ ਜਿਹਾ ਹੈਗਾ, ਉਹ ਰਿਵਿਊ ਪ੍ਰੋਸੈਸ ਕਰਨ ਤੋਂ ਬਾਅਦ ਸੋ ਜੋ ਵੀ ਉਹ ਦੱਸਣਗੇ ਉਸ ਤੇ ਅਕੋਰਡਿੰਗਲੀ ਜਿਹੜੀ ਸੁਪਰੀਮ ਕੋਰਟ ਆ ਉਹ ਫਿਰ ਐਕਟ ਕਰੂਗੀ। ਜੀ, ਤੇ ਤੁਹਾਡੇ ਵੀ ਜੇ ਟਰੱਕਿੰਗ ਬਾਰੇ ਸਰੋਤਿਓ ਸਵਾਲ ਹੈਗੇ ਆ ਤੇ ਆਪਾਂ ਕਾਲਸ ਜਿਹੜੀਆਂ ਉਹ ਤੁਹਾਡੀਆਂ ਲਵਾਂਗੇ, ਕਾਲ ਕਰ ਸਕਦੇ ਹੋ। ਸਵਾਲ ਜੇ ਟਰੱਕਿੰਗ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਹੈ 408 272 5200 4082725200। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਉਹ ਸਵਾਲ ਪੁੱਛ ਸਕਦੇ ਆ। ਸਨੀ ਗਰੇਵਾਲ ਹੁਣਾਂ ਨੇ ਜਿਹੜਾ YouTube ਦੇ ਉੱਤੇ ਲਾਈਵ ਦੇ ਵਿੱਚ ਲਿਖਿਆ ਹੈ ਵੀ ਲੋਡ ਅਨਲੋਡ ਮੈਕਸੀਮਮ 2 ਘੰਟੇ ਦਾ ਹੋਣਾ ਚਾਹੀਦਾ, ਵੇਅਰ ਹਾਊਸ ਨੂੰ ਪਾਰਕਿੰਗ ਰੈਸਟਰੂਮ ਪ੍ਰੋਵਾਈਡ ਕਰਨੇ ਚਾਹੀਦੇ ਆ, ਫ੍ਰੀ ਡਿਟੈਂਸ਼ਨ ਜਿਹੜੀ ਉਹ ਨਹੀਂ ਹੋਣੀ, ਤੇ ਕਹਿੰਦੇ 90% ਟਰੱਕਿੰਗ ਇੰਡਸਟਰੀ ਦੀ ਸਟਰੈਸ ਜਿਹੜੀ ਉਹ ਖਤਮ ਹੋ ਸਕਦੀ ਆ। ਪਰ ਇੱਕ ਚੀਜ਼ ਆਪਾਂ ਜਿਹੜੀ ਇਸ ਸਾਰੇ ਚੀਜ਼ ਦੇ ਵਿੱਚ ਚਲੋ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਹੋਣਾ ਜਿਹੜਾ ਜ਼ਰੂਰ ਚਾਹੀਦਾ, ਪਰ ਇੱਕ ਚੀਜ਼ ਆਪਾਂ ਭੁੱਲ ਰਹੇ ਹਾਂ ਵੀ ਇਸ ਕੈਪੀਟਲਿਸਟ ਜਿਹੜੀ ਇਕੋਨਮੀ ਦੇ ਵਿੱਚ ਜਿੱਥੇ ਹਰ ਇੱਕ ਕੰਪਨੀ ਨੂੰ ਆਪੋ ਆਪਣੀ ਮਾਰੋ ਮਾਰ ਜਿਹੜੀ ਉਹ ਪਈ ਆ, ਉਹਦਾ ਆਲਰੇਡੀ ਕਈ ਜਿਹੜੇ ਕਾਰਨਰਸ ਆ ਉਹ ਕੱਟ ਕਰਕੇ ਵੱਧ ਤੋਂ ਵੱਧ ਜਿਹੜੇ ਡਾਲਰ ਬਣਾਉਣ ਦੀ ਜਿਹੜੇ ਉਹਦੇ ਵਿੱਚ ਹੁੰਦੇ ਆ। ਮੁਸ਼ਕਿਲ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਉਹ ਮੰਨਣਗੇ, ਤੇ ਫਿਰ ਜੇ ਰੈਗੂਲੇਸ਼ਨ ਆਉਂਦੀ ਆ ਤੇ ਫਿਰ ਉਸ ਚੀਜ਼ ਦਾ ਵੀ ਵਿਰੋਧ ਆ, ਜੇ ਨਹੀਂ ਹੈਗੀ ਆ ਤੇ ਉਸ ਚੀਜ਼ ਦਾ ਵੀ ਵਿਰੋਧ ਆ, ਤੇ ਇਹ ਫਾਈਨ ਬੈਲੈਂਸ ਬਣਾਉਣਾ ਬੜਾ ਔਖਾ ਹੈ। ਜੀ ਅਗਲੀ ਗੱਲ ਰਮਨ ਜੀ ਇਹ ਆ ਵੀ ਜਿਹੜਾ ਫਰੇਟ ਰੇਟਸ ਜਿਹੜੇ ਕਹਿੰਦੇ ਬਹੁਤ ਜ਼ਿਆਦਾ ਇਨਕਰੀਜ਼ ਹੋਏ ਆ 30 ਸਾਲਾਂ ਦੇ ਬਾਅਦ, ਇੰਨੇ ਜ਼ਿਆਦਾ ਇਨਕਰੀਜ਼ ਹੋਏ ਆ ਇੱਕ ਸਾਲ ਦੇ ਵਿੱਚ। ਪਿਛਲੇ ਸਾਲ ਦੇ ਅਕਤੂਬਰ ਤੋਂ ਲੈ ਕੇ ਇਸ ਸਾਲ ਦੇ ਅਕਤੂਬਰ ਤੱਕ 36% ਜਿਹੜੇ ਫਰੇਟ ਰੇਟ ਆ ਉਹ ਇਨਕਰੀਜ਼ ਹੋਏ ਆ। ਬਿਲਕੁਲ ਹਰਜੋਤ ਭਾਜੀ, ਜਿਹੜੇ ਕੰਟੇਨਰ ਰੇਟਸ ਹੈਗੇ ਆ ਉਹ ਬਹੁਤ ਐਕਸੈਪਸ਼ਨਲੀ ਰਾਈਜ਼ ਹੋਏ ਆ। ਜਿਹੜਾ ਆਪਣਾ ਫਰੇਟ ਇੱਧਰ ਦਾ ਹੈਗਾ ਜ਼ਰੂਰ ਅਬਾਊਟ 30% ਦੇ ਕਰੀਬ ਜਿਹੜਾ ਚੱਲ ਰਿਹਾ ਹੈਗਾ, ਪਰ ਜਿਹੜੇ ਕੰਟੇਨਰ ਰੇਟਸ ਹੈਗੇ ਆ ਬਹੁਤ ਸਪਾਈਕ ਕੀਤੇ ਹੈਗੇ ਆ। ਔਰ ਕੰਟੇਨਰ ਰੇਟਸ ਦੇ ਵਿੱਚ ਇੱਕ ਪ੍ਰੋਬਲਮ ਆ ਰਹੀ ਹੈਗੀ ਆ ਕਿ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਹੁਣ ਜੋ ਕੰਟੇਨਰ ਰੇਟ ਹੈਗਾ ਇਹਨੂੰ ਤਕਰੀਬਨ ਨਾਰਮਲ ਹੋਣ ਲਈ ਸ਼ਾਇਦ ਹੋ ਸਕਦਾ ਅਗਲੇ 2 ਸਾਲ ਲੱਗ ਜਾਣ। ਆਪ ਜੀ ਨੂੰ ਪਤਾ, ਤੁਸੀਂ ਵੀ ਸਮਾਨ ਬਾਹਰੋਂ ਮੰਗਵਾਉਂਦੇ ਹੈਗੇ ਆ, ਤੇ ਜਿਹੜੇ ਕੰਟੇਨਰ ਰੇਟਸ ਆ ਮੇਰੇ ਟਾਇਰ ਜਿਹੜੇ ਕਰਦੇ ਹੈਗੇ, ਇੰਪੋਰਟ ਕਰਦੇ ਹੈਗੇ ਆ, ਉਹਨਾਂ ਨਾਲ ਵੀ ਗੱਲ ਹੋਈ ਹੈਗੀ। ਜਿਹੜਾ ਕੰਟੇਨਰ $2000 ਦਾ ਆਉਂਦਾ ਸੀਗਾ ਪਹਿਲਾਂ, ਉਹਦਾ ਫਰੇਟ ਰੇਟ ਸੀਗਾ, ਉਹ ਇਸ ਵੇਲੇ ਕਿਤੇ ਦੇ ਕਿਤੇ 14000 ਜਾਂ 16000 ਤੋਂ ਲੈ ਕੇ ਈਵਨ ਜਿਹੜਾ ਹਾਈਐਸਟ ਮੈਂ ਸੁਣਿਆ ਹੈਗਾ 25000 ਤੱਕ ਵੀ ਜਿਹੜਾ ਉਹਦਾ ਰੇਟ ਹੋ ਗਿਆ ਹੈਗਾ। ਸੋ ਇਹ ਰੇਟ ਜਿਹੜੇ ਆ ਇਹ ਨਾਰਮਲਾਈਜ਼ ਹੋਣ ਲਈ ਇਹ ਰੇਟਸ ਜਿਹੜੇ ਆ ਇਹਨਾਂ ਨੂੰ ਆਲਮੋਸਟ 2 ਸਾਲ ਦਾ ਟਾਈਮ ਲੱਗ ਜਾਣਾ। ਔਰ ਟਾਇਰਸ ਦੇ ਉੱਤੇ ਸਪੈਸੀਫਿਕਲੀ ਜਿਹੜੇ ਟਾਇਰਸ ਆਉਂਦੇ ਆ, ਨੰਬਰ ਆਫ ਟਾਇਰਸ ਜਿਹੜੇ ਹੁੰਦੇ ਆ ਵਿੱਚ ਉਹ ਸਿਮਿਲਰ ਹੁੰਦੇ ਆਲਮੋਸਟ, ਤੇ ਆਲਮੋਸਟ 70 ਤੋਂ ਲੈ ਕੇ 75 ਟਾਇਰ ਦਾ ਫਰੇਟ ਰੇਟ ਇਸ ਵੇਲੇ ਲੱਗ ਰਿਹਾ ਹੈਗਾ ਜੇ ਉਹ ਚਾਈਨਾ ਤੋਂ ਆ ਰਿਹਾ ਹੈਗਾ। ਤੇ ਕਈ ਵਾਰੀ ਇਹ ਵੀ ਦੇਖਣ 'ਚ ਆਇਆ ਹੈਗਾ ਕਿ ਜਿਹੜੇ ਉੱਥੋਂ ਦੇ ਟਾਇਰਸ ਹੈਗੇ ਉਹਨਾਂ ਦੇ ਫਰੇਟ ਇੰਨਾ ਵੱਧ ਜਾਣ ਕਰਕੇ, ਸਾਰਾ ਕੁਝ ਵੱਧ ਜਾਣ ਕਰਕੇ ਉਹ ਫੀਜ਼ੀਬਲ ਨਹੀਂ ਹੋ ਰਿਹਾ ਜਾਂ ਉਹ ਐਕਸਪੈਂਸਿਵ ਪੈ ਰਿਹਾ ਹੈਗਾ ਉੱਧਰੋਂ। ਇਸੇ ਕਰਕੇ ਜਾਂ ਸਮਾਨ ਦਾ ਰੇਟ ਵੀ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਹਾਈ ਹੋਇਆ। ਹਰ ਚੀਜ਼ ਜਿਹੜੀ ਆ
ਮਹਿੰਗੀ ਹੋਈ ਆ। ਆਪਾਂ ਕੱਲ੍ਹ ਵੀ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜਾ ਮੀਟ ਆ, ਚਾਹੇ ਉਹ ਸੂਰ ਦਾ ਆ, ਗਾਂ ਦਾ, ਉਹਦਾ ਰੇਟ ਵੀ 35 ਤੋਂ 40% ਇਨਕਰੀਜ਼ ਹੋਇਆ ਹੈਗਾ। ਜੀ, ਇਨਫਲੇਸ਼ਨ ਆਬਵੀਅਸਲੀ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਜਿਹੜੀ ਉਹ ਵਧੀ ਆ। ਗਲੋਬਲ ਸਪਲਾਈ ਚੇਨ ਪੂਰੀ ਤਰ੍ਹਾਂ ਜਿਹੜੀ ਇਸ ਟਾਈਮ ਬੋਟਲਨੈਕ ਹੋਈ ਪਈ ਆ। ਹੁਣ ਇਹ ਨਹੀਂ ਪਤਾ ਵੀ ਕਿੱਦਾਂ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ 2 ਸਾਲ ਤੱਕ ਜਿਹੜੇ ਕੰਟੇਨਰ ਦੇ ਰੇਟ ਆ ਉਹ ਵੱਧ ਰਹਿਣਗੇ ਤੇ ਫਿਰ ਰਮਨ ਜੀ ਇਹ ਲਾਲਚ ਤਾਂ ਬੰਦੇ ਨੂੰ ਰਹਿੰਦਾ ਵੀ ਭਾਈ ਫਿਰ 2 ਲੱਖ ਵਾਲਾ ਟਰੱਕ ਵੀ ਲੈ ਲਓ, ਜੇ 2 ਸਾਲ ਤੱਕ ਰੇਟ ਏਦਾਂ ਰਹਿਣੇ ਆ ਵੀ ਬੰਦਾ ਨਹੀਂ ਛੱਡ ਦਊਗਾ ਕੰਮ। ਜੀ ਜੀ, ਇਹ 2 ਸਾਲ ਤੱਕ ਜਿਹੜੇ ਸ਼ਿਪਰ ਹੈ, ਸ਼ਿਪਿੰਗ ਕੰਪਨੀਆਂ ਹੈਗੀਆਂ ਓਕੇ, ਜਿਹੜੇ ਜਹਾਜ਼ਾਂ ਵਾਲੇ ਸਮੁੰਦਰੀ ਜਹਾਜ਼ਾਂ ਵਾਲੇ ਜਿਹੜੇ ਰੇਟ ਆ ਉਹ ਅਪ ਰਹਿਣਗੇ। ਸੋ ਟਰੱਕਾਂ ਦੇ ਨਹੀਂ ਕਹਿ ਸਕਦੇ ਫਿਰ। ਜੀ, ਆਪਣੇ ਰੇਟ ਜਿਹੜੇ ਆ ਉਹ 2 ਸਾਲ ਤੱਕ ਵਧੇ ਰਹਿਣ ਦਾ ਕੋਈ ਚਾਂਸ ਨਹੀਂ। ਕੋਈ ਚਾਂਸ ਨਹੀਂ ਆ। ਜੀ, ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਆ, ਜੁੜੇ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇੱਕ ਇਨਫੋਰਮੇਸ਼ਨ ਸ਼ੇਅਰ ਕਰਨੀ ਸੀਗੀ। ਆਪਣਾ ਰੀਸੈਂਟਲੀ ਇੱਕ EPA ਦੇ ਅਗੇਂਸਟ ਰੂਲਿੰਗ ਆਈ ਆ। ਜਿਹੜਾ EPA ਨੇ ਮੈਂਡੇਟ ਕੀਤਾ ਸੀਗਾ ਟ੍ਰੇਲਰਾਂ ਤੇ ਸਕਰਟਿੰਗ ਲਾਉਣ ਦਾ, ਤੇ ਉਹਦੀ ਕੋਰਟ ਦੀ ਰੂਲਿੰਗ ਆਈ ਹੈ ਕਿ ਕਿਉਂਕਿ ਟ੍ਰੇਲਰ ਜਿਹੜਾ ਆ ਉਹਦੇ ਚ ਕੋਈ ਪ੍ਰੋਪਲਸ਼ਨ ਡਿਵਾਈਸ ਨਹੀਂ ਹੈਗੀ, ਕੋਈ ਇੰਜਨ ਨਹੀਂ ਹੈਗਾ, ਤੇ ਉਹ ਟਰੱਕ ਦੇ ਉੱਤੇ ਜਾਂ ਪ੍ਰੋਪਲਸ਼ਨ ਡਿਵਾਈਸ ਦੇ ਉੱਤੇ EPA ਰੂਲ ਬਣਾ ਸਕਦਾ ਹੈ, ਲੇਕਿਨ ਉਹ ਟ੍ਰੇਲਰ ਦੇ ਉੱਪਰ ਇਹ ਮੈਂਡੇਟਰੀ ਨਹੀਂ ਕਰ ਸਕਦਾ ਕਿ ਟ੍ਰੇਲਰ ਤੇ ਸਕਰਟਿੰਗਸ ਵਗੈਰਾ ਹੋਣੀਆਂ ਚਾਹੀਦੀਆਂ ਆ। ਇਹ ਕੈਰੀਅਰ ਦੇ ਉੱਤੇ ਉਹਨਾਂ ਨੇ ਛੱਡ ਦਿੱਤਾ ਹੈ ਕਿ ਉਹ ਆਪਣੇ ਆਪਰੇਸ਼ਨ ਦੇ ਹਿਸਾਬ ਨਾਲ ਦੇਖ ਸਕਦਾ ਕਿ ਉਹਨਾਂ ਨੂੰ ਸਕਰਟਿੰਗ ਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ। ਥੈਂਕ ਯੂ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ। ਇਹ ਰੀਸੈਂਟ ਜਿਹੜੀ ਕੋਰਟ ਰੂਲਿੰਗ ਆਈ ਹੈਗੀ ਆ, ਪਰ ਇਹਦੇ ਉੱਤੇ ਅਜੇ ਹਾਲ ਦੀ ਘੜੀ ਚੀਜ਼ ਹੈਗੀ ਹੈ ਕਿ ਜਿਹੜੀ ਦੂਸਰੀ ਸਾਈਡ ਤੇ ਜਿਹੜੀ 에ਅਰ ਰਿਸੋਰਸ ਬੋਰਡ ਹੈਗਾ ਜਾਂ ਆਪਣਾ ਕੈਲੀਫੋਰਨੀਆ ਰਿਸੋਰਸ ਬੋਰਡ ਤੋਂ ਬਾਅਦ ਚ ਆਉਂਦਾ ਜਿਹੜਾ ARB ਹੈਗਾ, ਉਹਨਾਂ ਦੇ ਵੱਲੋਂ ਜਿਹੜੀ ਅਜੇ ਟਿੱਪਣੀ ਕੀਤੀ ਜਾਣੀ ਆ, ਤੇ ਅਜੇ ਕੋਰਟ ਵੱਲੋਂ ਆਰਡਰ ਹੋ ਚੁੱਕੇ ਆ। ਪਰ ਹਾਂ, ਡੈਫੀਨੇਟਲੀ ਇੱਕ ਟ੍ਰੇਲਰ ਹੈਗਾ ਉਹ ਉਹ ਆਪਣੇ ਆਪ ਚ ਨਹੀਂ ਚੱਲਦਾ ਹੈਗਾ, ਇਸ ਕਰਕੇ ਉਹਨੂੰ ਇਸ ਤੋਂ ਵੱਖ ਕੀਤਾ ਗਿਆ, ਕਿਉਂਕਿ ਜਿਹੜਾ ਰੂਲ ਹੈਗਾ ਉਹ ਸਿਰਫ ਤੇ ਸਿਰਫ ਉਸ ਚੀਜ਼ ਤੇ ਲਾਗੂ ਹੈਗਾ ਜਿਹੜੀ ਕਿ ਇੰਜਨ ਦੇ ਨਾਲ ਪ੍ਰੋਪੈਲ ਹੋ ਰਹੀ ਹੈ, ਇੰਜਨ ਦੇ ਨਾਲ ਚੱਲ ਰਹੀ ਹੈਗੀ ਹੈ। ਜੀ, ਬਿਲਕੁਲ। ਜਿਹੜਾ ਨਵਾਂ ਇਨਫਰਾਸਟ੍ਰਕਚਰ ਬਿੱਲ ਆ ਰਮਨ ਜੀ, ਉਹਦੇ ਵਿੱਚ ਹੁਣ ਜਿਹੜੇ ਟਰੱਕਿੰਗ ਐਸੋਸੀਏਸ਼ਨਸ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਜਿਹੜੇ 18 ਤੋਂ 20 ਸਾਲ ਦੇ ਜਿਹੜੇ ਨੌਜਵਾਨ ਆ ਉਹਨਾਂ ਦਾ ਇੱਕ ਕਿਸੇ ਤਰ੍ਹਾਂ ਦਾ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਜਿਹੜਾ ਆ ਉਹ ਇਨਕਲੂਡ ਕੀਤਾ ਜਾਵੇ, ਤਾਂ ਕਿ ਜਿਹੜੇ 80,000 ਦੇ ਕਰੀਬ ਕਹਿ ਰਹੇ ਆ ਵੀ ਟਰੱਕ ਡਰਾਈਵਰਸ ਦੀ ਸ਼ਾਰਟੇਜ ਆ ਉਸ ਨੂੰ ਪੂਰਾ ਕੀਤਾ ਜਾਵੇ। $1 ਟ੍ਰਿਲੀਅਨ ਦਾ ਬਾਈਪਾਰਟੀਸ਼ਨ ਜਿਹੜਾ ਇਨਫਰਾਸਟ੍ਰਕਚਰ ਇਨਵੈਸਟਮੈਂਟ ਤੇ ਜੌਬ ਐਕਟ ਹੈਗਾ, ਜਿਹੜਾ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸੋਮਵਾਰ ਨੂੰ ਹੀ ਸਾਈਨ ਕੀਤਾ ਸੀ। ਜੀ, ਇਹਦੇ ਵਿੱਚ ਜਿਹੜੀ ਇਸ ਵੇਲੇ ਗੱਲ ਕੀਤੀ ਜਾ ਰਹੀ ਹੈ ਕਿ 18 ਸਾਲ ਤੋਂ ਛੋਟੇ ਜਿਹੜੇ ਜਾਂ 18 ਸਾਲ ਤੋਂ ਲੈ ਕੇ 21 ਸਾਲ ਦੇ ਵਿੱਚ ਜਿਹੜੇ ਹੈਗੇ ਆ ਡਰਾਈਵਰਸ ਹੈਗੇ ਆ, ਉਹਨਾਂ ਨੂੰ ਇੰਟਰਸਟੇਟ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਔਰ ਇਹ ਜਿਹੜੀ ਚੀਜ਼ ਹੈਗੀ ਆ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਵੱਲੋਂ ਇਹਨੂੰ ਜਿਹੜਾ ਆ ਫੇਵਰ ਕੀਤਾ ਜਾ ਰਿਹਾ ਹੈਗਾ। ਔਰ ਬਾਕੀ ਦੀਆਂ ਜਿਹੜੀਆਂ ਐਸੋਸੀਏਸ਼ਨਸ ਹੈਗੀਆਂ, ਕਾਫੀ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ ਉਹ ਇਹਦੇ ਫੇਵਰ 'ਚ ਨਹੀਂ ਹੈਗੀਆਂ ਥੋੜ੍ਹੇ, ਕਿਉਂਕਿ ਸੇਫਟੀ ਦਾ ਇਸ਼ੂ ਹੈਗਾ। ਔਰ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਕਾਫੀ ਜਿਹੜੀਆਂ ਐਸੋਸੀਏਸ਼ਨਸ ਹੋਰ ਹੈਗੀਆਂ ਉਹ ਇਸ ਮੁੱਦੇ ਤੇ ਖੜੀਆਂ ਹੈਗੀਆਂ ਕਿ ਐਕਚੁਅਲ ਦੇ ਵਿੱਚ ਡਰਾਈਵਰ ਸ਼ਾਰਟੇਜ ਤਾਂ ਹੈ ਹੀ ਨਹੀਂ ਗੀ। ਡਰਾਈਵਰ ਸ਼ਾਰਟੇਜ ਹੈਗੀ ਆ, ਜਿੱਦਾਂ ਕਿ ਮੈਂ ਪਿਛਲੇ ਪ੍ਰੋਗਰਾਮਸ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਜਿਸ ਤਰ੍ਹਾਂ ਕੰਮ ਕਰਦੀਆਂ ਹੈਗੀਆਂ, ਜਿਸ ਤਰ੍ਹਾਂ ਡਰਾਈਵਰ ਨੂੰ ਪ੍ਰੋਡਿਊਸ ਕਰਦੀਆਂ ਹੈਗੀਆਂ, ਆਪਣੀ ਕਾਈਂਡ ਆਫ ਲਾਈਕ ਆਪਣੀ ਸੈਲਫ ਯੂਨੀਵਰਸਿਟੀ ਬਣਾਈ ਹੈ, ਉਹਨਾਂ ਨੇ ਟਰੱਕ ਸਕੂਲ ਬਣਾਏ ਹੈਗੇ ਆ, ਉਹਨਾਂ ਦੇ ਵਿੱਚ ਜਿਹੜੇ ਡਰਾਈਵਰ ਪ੍ਰੋਡਿਊਸ ਹੁੰਦੇ ਆ ਆਲਮੋਸਟ ਸਾਰੇ US ਦੇ ਵਿੱਚ ਹਰ ਸਾਲ 4 ਲੱਖ ਕਮਰਸ਼ੀਅਲ ਲਾਇਸੈਂਸ ਇਸ਼ੂ ਕੀਤੇ ਜਾਂਦੇ ਆ। ਸੋ ਅਸੀਂ ਜਿਹੜੀ ਚੀਜ਼ ਆ ਇਸ ਚੀਜ਼ ਤੇ ਅਪੋਜ਼ ਇਸ ਕਰਕੇ ਕਰਦੇ ਹਾਂ ਕਿ ਸੇਫਟੀ ਨੂੰ ਧਿਆਨ 'ਚ ਨਹੀਂ ਰੱਖਿਆ ਜਾ ਰਿਹਾ। ਇੱਕ ਫੇਕ ਕਹਿ ਲਓ ਜਾਂ ਇੱਕ ਮਤਲਬ ਇਸ ਤਰ੍ਹਾਂ ਦੀ ਡਿਮਾਂਡ ਖੜੀ ਕੀਤੀ ਜਾ ਰਹੀ ਹੈ, ਇੱਦਾਂ ਦੀ ਚੀਜ਼ ਖੜੀ ਕੀਤੀ ਜਿੱਥੇ ਕਿ ਡਰਾਈਵਰ ਸ਼ਾਰਟੇਜ ਦਿਖ ਰਹੀ ਹੈਗੀ ਆ ਜਾਂ ਲੱਗ ਰਿਹਾ ਕਿ ਡਰਾਈਵਰ ਸ਼ਾਰਟੇਜ ਹੈਗੀ ਆ। ਔਰ ਖਾਸ ਕਰਕੇ ਹੁਣ ਤਾਂ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ, ਮਹੀਨਿਆਂ ਦੇ ਵਿੱਚ ਕਾਫੀ ਉੱਭਰ ਕੇ ਆਇਆ ਕਿ ਐਕਚੁਅਲ ਦੇ ਵਿੱਚ ਡਰਾਈਵਰ ਸ਼ਾਰਟੇਜ ਹੈਗੀ ਵੀ ਆ ਕਿ ਨਹੀਂ ਹੈਗੀ, ਕਿਉਂਕਿ ਅਗੇਨ ਜਿਹੜੀ ਹੁਣ ਸਟੱਡੀ ਆਈ ਆ ਉਹ ਇੱਥੇ ਹੋਰ ਵੀ ਇੱਕ ਠੱਪਾ ਲਾਉਂਦੀ ਆ
ਮੋਹਰ ਲਾਉਂਦੀ ਆ ਕਿ ਇਹ ਡਰਾਈਵਰ ਸ਼ਾਰਟੇਜ ਦਾ ਜਿਹੜਾ ਕੰਮ ਹੈਗਾ ਐਕਚੁਅਲੀ ਡਰਾਈਵਰ ਦੀ ਟਾਈਮ ਦੀ ਯੂਟਿਲਾਈਜੇਸ਼ਨ ਹੀ ਨਹੀਂ ਪੂਰੀ ਹੋ ਰਹੀ। ਜੀ 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 ਜਿਹੜੀ ਤੁਸੀਂ ਪਹਿਲੀ ਖਬਰ ਕੀਤੀ ਸੀ ਨਾ MIT ਹਾਂਜੀ ਸਟੱਡੀ ਜਿਹੜੀ ਆ ਮੈਸੇਚਿਊਸੇਟਸ ਇੰਸਟੀਚਿਊਟ ਆਫ ਸੋ ਟੈਕਨੋਲੋਜੀ ਦੇ ਪੂਰੀ ਇਕੋਨੋਮਿਸਟ ਵੱਲੋਂ ਉਹਨਾਂ ਨੇ ਇਹ ਕਿਹਾ ਵੀ ਪ੍ਰੋਬਲਮ ਜ਼ਿਆਦਾ ਜਿਹੜੀ ਵੇਅਰ ਹਾਊਸਸ ਦੇ ਵਿੱਚ ਆ ਵੀ ਵੇਅਰ 1/3 ਆਫ ਦਾ ਜਿਹੜਾ ਹੋਲ ਜਿਹੜਾ ਦਿਨ ਹੁੰਦਾ 24 ਘੰਟੇ ਦਾ ਦਿਨ ਤੇ ਰਾਤ ਉਹ ਕੰਮ ਕਰਦੇ 6 ਤੋਂ 2 ਵਜੇ ਤਾਈਂ। ਜੇ ਉਹਨੂੰ ਐਕਸਪੈਂਡ ਕੀਤਾ ਜਾਵੇ ਤੇ ਫਿਰ ਟਰੱਕਰਸ ਨੂੰ ਬਹਿਣਾ ਨਾ ਪਵੇ ਤੇ ਫਿਰ ਉਹ ਬਹੁਤ ਛੇਤੀ ਕੰਮ ਹੋ ਸਕਦਾ। ਜੀ ਜੀ ਬਿਲਕੁਲ। ਸੋ ਆਪ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ ਜੀ, ਜੁੜੇ ਨੇ ਆਪਣੇ ਨਾਲ ਕੁਲਵੰਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਜੀ ਹਾਂਜੀ ਮੇਰਾ ਇੱਕ ਕੁਐਸਚਨ ਹੈ ਤਾਂ ਦੋ ਇਨਫੋਰਮੇਸ਼ਨ ਹੈ। ਕੁਐਸਚਨ ਮੇਰਾ ਇਹ ਹੈ ਰਮਨ ਭਾਜੀ, ਮੈਂ ਪਿਛਲੀ ਵਾਰ ਕਾਲ ਕਰਕੇ ਪੁੱਛਿਆ ਸੀਗਾ ਪੋਲਿਊਸ਼ਨ ਬਾਰੇ, ਉਹ ਤੁਸੀਂ ਦੱਸਤਾ ਸੀ ELD ਵਾਲਾ। ਇੱਕ ਤੁਸੀਂ ਪੋਲਿਊਸ਼ਨ ਦੀ ਗੱਲ ਕਰਦੇ ਸੀ ਹੋਰ ਦੀ ਕਿ ਉਹ ਕਰਵਾਉਣਾ ਹੀ ਪੈਂਦਾ ਹਰ ਟਰੱਕ ਨੂੰ, ਉਹ ਆਪਣੇ ਤਾਂ ਕਿਸੇ ਨੂੰ ਪਤਾ ਨਹੀਂ ਉਹ ਪੋਲਿਊਸ਼ਨ ਬਾਰੇ, ਕਿਹੜਾ ਪੋਲਿਊਸ਼ਨ ਹੈ ਜਿਹੜਾ ਸਾਲ ਤੱਕ ਵੈਲਿਡ ਹੁੰਦਾ ਆ। ਇੱਕ ਤਾਂ ਜਿਹੜਾ ਹੈਗਾ ਆ ਕਿ ਸਮੋਕ ਚੈੱਕ ਹੈਗਾ ਉਹ ਤਾਂ ਸ਼ੁਰੂ ਹੋਣਾ ਹੈਗਾ ਜੇ 22 ਦੇ ਐਂਡ ਦੇ ਵਿੱਚ ਸ਼ੁਰੂ ਹੋਣਾ ਆ। ਸੋ 23 ਦੇ ਹਾਂਜੀ ਵਿੱਚ ਉਹਦਾ ਪਤਾ, ਹਾਂਜੀ ਉਹਦਾ ਪਤਾ ਜੀ। ਦੂਜੇ ਵਾਲਾ ਪੁੱਛਦਾ ਮੈਂ, ਜਿਹੜਾ ਕਹਿੰਦੇ ਵੀ ਜ਼ਰੂਰੀ ਆ, ਉਹਦੇ ਆਰਡਰ ਆਉਣ ਲੱਗ ਪੈਂਦੇ ਆ। ਓਕੇ, ਮੈਂ ਤੁਹਾਨੂੰ ਉਹਦਾ ਦੇਖ ਕੇ ਦੱਸ ਸਕਦਾ ਕਿ ਪਰ ਉਹ ਜਿਹੜਾ ਹੈਗਾ ਤੁਸੀਂ ਉਹਦੀ ਗੱਲ ਕਰ ਰਹੇ ਆ ਜਿਹੜਾ ਈਅਰਲੀ ਕਰਵਾਉਣਾ ਪੈਂਦਾ ਹੈਗਾ। ਹਾਂਜੀ 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 ਉਹ ਤਾਂ ਕਾਫੀ ਦੇਰ ਤੋਂ ਹੈਗਾ ਜੀ, ਤੁਹਾਨੂੰ ਈਅਰਲੀ ਜਿਹੜਾ ਕਰਵਾਉਣਾ ਪੈਂਦਾ ਹੈਗਾ ਤੁਹਾਡਾ। ਉਹਦਾ ਮੈਨੂੰ ਨਾਂ ਐਗਜ਼ੈਕਟਲੀ ਮੈਨੂੰ ਦਿਮਾਗ ਚੋਂ ਨਿਕਲ ਗਿਆ ਹੈਗਾ, ਪਰ ਉਹ ਈਅਰਲੀ ਹੈਗਾ ਆ। ਔਰ ਉਹ ਤੁਸੀਂ ਆਪਣਾ ਜਿਹੜਾ ਆ ਉਹਦਾ ਸਮੋਕ ਚੈੱਕ ਹੈਗਾ ਉਹ ਤੁਸੀਂ ਈਅਰਲੀ ਕਰਵਾਉਣੇ ਹੈਗੇ ਹਰ ਇੱਕ ਟਰੱਕ ਦਾ, ਤੁਹਾਡੀ ਸਾਰੀ ਫਲੀਟ ਦਾ ਹੁੰਦਾ ਹੈ। ਜੀ ਅਗਲੇ ਕਾਲਰ ਸਰਬਜੀਤ। ਹੈਲੋ ਸਰਬਜੀਤ ਜੀ। ਹਾਂਜੀ ਸਰਬਜੀਤ ਸਿੰਘ। ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਰਦੀ ਬੋਲਦਾ ਜੀ। ਹਾਂਜੀ ਕਰਮਜੀਤ ਜੀ। ਹਾਂਜੀ ਮੇਰਾ ਕੁਐਸਚਨ ਇਹ ਹੈ ਜੀ, ਜਿਹੜੀ ELD ਆ ਬਹੁਤ ਵਧੀਆ ਚੀਜ਼ ਆ, ਜਿਹੜੀ ਮਤਲਬ ਪੋਰਟ ਜਿਹੜਾ ਓਨਰ ਆਪਰੇਟਰ ਆ ਜਾਂ ਜਿਹੜਾ ਬੰਦਾ ਪੋਰਟ ਤੇ ਕੰਮ ਕਰਦਾ ਉਹਨੂੰ 11 ਆਵਰ ਡਰਾਈਵਿੰਗ ਐਵਰੀਡੇ ਮਿਲਣੀ ਚਾਹੀਦੀ ਆ। ਉਹ ਚਲਾਵੇ ਨਾ ਚਲਾਵੇ, ਜਿਹੜੀ ਕਲੌਕ ਆ ਜੇ ਸਟਾਪ ਹੋਵੇ ਫਿਰ ਇਹ ਸਹੀ ਹੈ। ਨਹੀਂ ਤਾਂ ਬੰਦਾ ਇੱਕ ਸਪੀਡ ਤੋਂ ਕਰਿਆ ਹੀ ਨਹੀਂ ਸਕਦਾ, ਰਾਹ 'ਚ ਹੀ ਰਹਿਣਾ ਪੈਣਾ। ਐਵਰੀਡੇ ਬਾਹਰ ਰਹਿਣਾ ਪੈਣਾ, ਜਿਹੜਾ ਜਿਵੇਂ ਕਲੌਕ ਨਹੀਂ ਖੜਦੀ ਇੱਥੇ ਸਟਕ ਹੋ ਗਏ ਉੱਥੇ ਸਟਕ ਹੋ ਗਏ। ਮਤਲਬ ਮੇਨ ਪ੍ਰੋਬਲਮ ਇਹ ਹੈ ਜਿਹੜੀ ਕਲਾਕ ਆ ਇਹ ਮਤਲਬ 11 ਘੰਟੇ ਮਿਲਣੇ ਚਾਹੀਦੇ, ਜੇ ਬੰਦਾ ਜਿਵੇਂ ਮਰਜ਼ੀ ਚਲਾਵੇ। ਇਹ ਕੁਐਸਚਨ ਮੇਰਾ ਜੀ। ਨਹੀਂ ਮੈਂ ਸਮਝ ਨਹੀਂ ਆਈ। ਜਿਹੜੀ ਤਾਂ ਤੁਹਾਡੀ ਪੋਰਟ ਵਾਲਾ ਹੈਗਾ ਜਿਹੜਾ 150 ਮਾਈਲ ਰੇਡੀਅਸ ਦੇ ਵਿੱਚ ਤੁਹਾਨੂੰ ਐਕਚੁਅਲੀ ELD ਦੀ ਲੋੜ ਨਹੀਂ ਹੈਗੀ, ਪਰ ਜਿਹੜਾ 11 ਆਵਰ ਦੀ ਸ਼ਿਫਟ ਹੈਗੀ ਆ ਉਹਦੇ ਵਿੱਚ ਜੇ ਤੁਸੀਂ ਕਿਤੇ ਸਟਕ ਹੁੰਦੇ ਹੈਗੇ ਆ, ਦੇਖੋ ਮੈਂ ਇਹ ਗੱਲ ਕਰਦਾ ਹਾਂ ਕਿ ਦਿਸ ਇਜ਼ ਅ ਪਾਰਟ ਆਫ ਦਾ ਵਰਕ, ਠੀਕ ਹੈ ਨਾ। ਇਹ ਟਰੱਕਿੰਗ ਆ, ਟਰੱਕਿੰਗ ਦੇ ਵਿੱਚ ਤੁਸੀਂ ਸੜਕ ਤੇ ਜਾ ਰਹੇ ਹੈਗੇ, ਫਰੀਵੇ ਤੇ ਜਾ ਰਹੇ ਹੈਗੇ ਆ, ਫਰੀਵੇ ਤੇ ਟ੍ਰੈਫਿਕ ਵੀ ਲੱਗਣਾ ਹੈਗਾ, ਫਰੀਵੇ ਤੇ ਜਾਮ ਵੀ ਲੱਗਣਾ ਹੈਗਾ, ਫਰੀਵੇ ਤੇ ਐਕਸੀਡੈਂਟ ਵੀ ਹੋਣੇ ਹੈਗੇ ਆ। ਦਿਸ ਇਜ਼ ਪਾਰਟ ਆਫ ਦਾ ਜੌਬ। ਜੇ ਤੁਹਾਡਾ ਉੱਥੇ ਉਹ ਨਹੀਂ ਚੱਲ ਰਿਹਾ ਹੈਗਾ, ਔਰ ਖਾਸ ਕਰਕੇ ਜਿਹੜੇ ਵੱਡੇ ਸ਼ਹਿਰ ਹੈਗੇ, ਚਾਹੇ LA ਲੈ ਲਓ ਚਾਹੇ ਸੈਨ ਫਰਾਂਸਿਸਕੋ ਲੈ ਲਓ, ਪ੍ਰੈਡਿਕਟੇਬਲ ਟ੍ਰੈਫਿਕ ਇੱਕ ਹੁੰਦਾ ਹੈ ਤੇ ਇੱਕ ਅਨਪ੍ਰੈਡਿਕਟੇਬਲ ਟ੍ਰੈਫਿਕ ਹੁੰਦਾ ਹੈ। ਜਿਹੜਾ ਇੱਕ ਪ੍ਰੈਡਿਕਟੇਬਲ ਟ੍ਰੈਫਿਕ ਆ ਉਹ ਸਾਰਿਆਂ ਨੂੰ ਪਤਾ ਆ, ਸਾਨੂੰ ਵੀ ਉਹ ਪ੍ਰੈਡਿਕਟੇਬਲ ਟ੍ਰੈਫਿਕ ਹੈ ਕਿ ਇਸ ਟਾਈਮ ਇਸ ਘੰਟੇ ਦੇ ਵਿੱਚ ਇਸ ਫਰੀਵੇ ਤੇ ਇੱਧਰਲੀ ਸਾਈਡ ਨੂੰ ਜਾਂਦੇ ਆ ਟ੍ਰੈਫਿਕ ਲੱਗਾ ਹੋਣਾ ਆ, ਔਰ ਉਹ ਐਵਰੀਡੇ ਸੇਮ ਹੁੰਦਾ, ਪ੍ਰੈਡਿਕਟੇਬਲ ਹੁੰਦਾ। ਇੱਕ ਹੈਗਾ ਅਨਪ੍ਰੈਡਿਕਟੇਬਲ ਜਿਹੜਾ ਆ ਉਹਦੇ ਲਈ ਮਤਲਬ ਕਿ ਕਦੀ ਵੀ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਕੋਈ ਵੀ ਕਾਨੂੰਨ ਜਿਹੜਾ ਉਹ ਅਨਪ੍ਰੈਡਿਕਟੇਬਲ ਚੀਜ਼ ਦੀ ਕੋਈ ਕਾਨੂੰਨ ਬਣ ਸਕਦਾ ਹੈ। ਪ੍ਰੈਡਿਕਟੇਬਲ ਚੀਜ਼ਾਂ ਦੇ ਲਈ ਕਾਨੂੰਨ ਹੁੰਦੇ ਆ। ਸੋ ਇਸ ਕਰਕੇ ਜਿਹੜਾ ਇਹ ਆਵਰਸ ਆਫ ਸਰਵਿਸ ਦੇ ਕਾਨੂੰਨ ਹੈਗੇ ਆ, ਇਹ ਮੋਸਟਲੀ ਜਿਹੜੇ ਆ ਤੁਹਾਨੂੰ ਆਪਣੇ ਸਕੇਜੂਲ ਨਾਲ ਵਰਕ ਅਰਾਊਂਡ ਕਰਨਾ ਪੈਂਦਾ ਆ, ਨਾ ਕਿ ਤੁਸੀਂ ਲਾਅ ਦੇ ਨਾਲ ਵਰਕ ਅਰਾਊਂਡ ਕਰ ਸਕੋ। ਜੀ ਥੈਂਕ ਯੂ ਜੀ। ਅਗਲੇ ਕਾਲਰ ਬਲਜਿੰਦਰ ਪਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ, ਰਮਨ ਜੀ ਨੂੰ ਤੇ ਦੂਜੇ ਭਾਜੀ ਨੂੰ। ਵੀਰ ਜੀ ਸਤਿ ਸ਼੍ਰੀ ਮੈਂ ਅਕਾਲ। ਮਿਸ਼ੀਗਨ ਤੋਂ ਬੋਲਦਾ, ਪਹਿਲੀ ਵਾਰ ਕਾਲ ਕੀਤੀ ਹੈ। ਮੈਂ ਵੀਰ ਜੀ ਤੁਹਾਡਾ ਪ੍ਰੋਗਰਾਮ ਸੁਣਦਾ, ਮੈਨੂੰ ਬੜਾ ਗਿਆਨ ਮਿਲਿਆ ਇਸ ਗੱਲ ਤੇ। ਤੁਹਾਡੇ ਪ੍ਰੋਗਰਾਮ ਸੁਣ ਕੇ ਮੈਨੂੰ 3 ਸਾਲ ਹੋਏ ਟਰੱਕ ਚਲਾਉਂਦਿਆਂ ਨੂੰ, ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਗੁਰੂ ਨਾਨਕ ਕਿਰਪਾ ਕਰੇ ਸਾਰਿਆਂ ਨੂੰ, ਤੁਹਾਨੂੰ ਚੜ੍ਹਦੀ ਕਲਾ ਕਰੇ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ, Thank ਬਹੁਤ you. ਸ਼ੁਕਰੀਆ ਜੀ, ਮਿਹਰਬਾਨੀ। ਸੋ ਬਿਲਕੁਲ ਸਾਡੀ ਵੀ ਇਹੀ ਕੋਸ਼ਿਸ਼ ਆ ਵੀ ਵੱਧ ਤੋਂ ਵੱਧ ਆਪਣੇ ਜਿਹੜੇ ਸੁਣਨ ਵਾਲੇ ਆ ਉਹ ਹੋਰ ਸੁਚੇਤ ਜਿਹੜੇ ਉਹ ਰਹਿਣ। ਅਗਲੇ ਕਾਲਰ ਨੇ ਜੋਤ ਸਿੰਘ ਜੀ। ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਰਮਨ ਵੀਰ ਜਿਹੜੇ ਪੁੱਛਣਾ ਸੀ ਕਿ ਜਿਹੜਾ ਇਹਨਾਂ ਦਾ ਐਸੋਸੀਏਸ਼ਨ ਹੈ ਨਾਪਟਾ, ਵੀ ਉਹਦੇ ਮੈਂਬਰ ਬਣਨ ਵਾਸਤੇ ਸਾਨੂੰ ਕੀ ਕਰਨਾ ਪਊਗਾ?
ਸਰ ਜੀ ਮੈਂਬਰ ਬਣਨ ਵਾਸਤੇ ਤੁਹਾਨੂੰ ਆਨਲਾਈਨ ਜਾ ਕੇ ਗੋ ਨਾਪਟਾ ਜਾਂ ਤੁਸੀਂ ਸਰਚ ਕਰ ਲਓ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਗੂਗਲ ਦੇ ਉੱਤੇ, ਤੇ ਉੱਥੇ ਜੁਆਇਨ ਅਸ ਦਾ ਫਾਰਮ ਹੈਗਾ ਆ। ਤੁਸੀਂ ਉੱਤੇ ਕਲਿੱਕ ਕਰੋਗੇ ਤੇ ਤੁਹਾਨੂੰ ਪੁੱਛ ਲਏਗਾ ਕਿ ਕਿਹੜੀ ਤੁਸੀਂ ਡਰਾਈਵਰ ਹੈਗੇ ਆ, ਇੰਡੀਪੈਂਡੈਂਟ ਕਾਂਟਰੈਕਟਰ ਆ, ਫਲੀਟ ਆ ਜਾਂ ਕੁਛ ਹੈ। ਸੋ ਉਹ ਉੱਥੇ ਤੁਸੀਂ ਕਲਿੱਕ ਕਰੋ ਤੇ ਸਿੰਪਲ ਜੀ ਪ੍ਰੋਸੈਸ ਹੈਗਾ, 2 ਮਿੰਟ ਦੀ ਐਪਲੀਕੇਸ਼ਨ ਆ ਤੇ ਉੱਥੇ ਤੁਸੀਂ ਜੁਆਇਨ ਕਰ ਸਕਦੇ ਆ ਜੀ। ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਹੈ, ਉਸ ਤੋਂ ਪਹਿਲਾਂ ਕਾਲ ਲੈਣ ਤੋਂ ਪਹਿਲਾਂ ਇੱਕ ਆਪਣਾ ਸਵਾਲ ਆਪਾਂ ਨੂੰ ਆਇਆ ਫੇਸਬੁੱਕ ਤੇ, ਸੁਖੀ ਸੈਂਭੀ ਹੁਣੀ ਪੁੱਛਦੇ ਨੇ, ਕਹਿੰਦੇ ਵੀ ਸਾਨੂੰ ਇਹ ਜਿਹੜਾ ਇੱਕ ਹਿਸਾਬ ਦੇ ਨਾਲ ਦੱਸਿਆ ਗਿਆ ਆ ਵੀ 3 ਸਾਲ ਤੋਂ ਪੁਰਾਣਾ ਟਰੱਕ ਜਿਹੜਾ ਆ ਕਾਰਗੋ ਨਹੀਂ ਚੱਕ ਸਕਦਾ ਕੈਲੀਫੋਰਨੀਆ ਪੋਰਟ ਦੇ ਉੱਤੋਂ, ਕੀ ਇਹ ਠੀਕ ਹੈ ਗੱਲ? ਦੇਖੋ ਜੀ, ਕੈਲੀਫੋਰਨੀਆ ਪੋਰਟ ਦੇ ਉੱਤੋਂ ਜੇ ਤੁਸੀਂ ਕਾਰਗੋ ਚੱਕਣੀ ਹੈਗੀ ਹੈ, ਕੈਲੀਫੋਰਨੀਆ ਪੋਰਟ ਤੋਂ ਕੰਮ ਕਰਨਾ ਹੈਗਾ, ਤੁਸੀਂ ਕਾਰਬ ਦਾ ਜਿਹੜਾ ਟਰੱਕ ਸਟਾਪ ਹੈਗਾ ਆ ਉਹਦਾ ਮੈਂ ਲਿੰਕ ਜਿਹੜਾ ਆ ਉਹ ਆਪਣੀ ਪੋਸਟ ਦੇ ਵਿੱਚ ਇੱਥੇ ਪਾ ਦੇਣਾ ਹੈਗਾ। ਤੁਸੀਂ ਇਹਨੂੰ ਸਿੱਧਾ ਆਪਣੀ ਕਾਰਬ ਦੇ ਨਾਲ ਗੱਲ ਕਰਨੀ ਚਾਹੀਦੀ ਹੈਗੀ ਆ, ਉਹਨਾਂ ਦੇ ਨਾਲ ਉੱਥੇ ਟਰੱਕ ਰਜਿਸਟਰ ਕਰਾਉਣਾ ਚਾਹੀਦਾ ਹੈਗਾ। ਜਦੋਂ ਤੁਸੀਂ ਟਰੱਕ ਰਜਿਸਟਰ ਕਰਦੇ ਆ ਤੇ ਫਿਰ ਤੁਹਾਨੂੰ ਉਹ ਜਿਹੜਾ ਆ ਉਹਦਾ ਸਹੀ ਟਾਈਮ ਲਿਮਿਟ ਜਿਹੜਾ ਉਹ ਪਤਾ ਲੱਗਦਾ। ਕਈ ਟਰੱਕ ਜਿਹੜੇ ਹੈਗੇ ਆ ਉਹਨਾਂ ਦਾ ਮਾਡਲ ਈਅਰ ਜਿਹੜਾ ਆ ਉਹ ਜਿੱਦਾਂ ਮੰਨ ਲਓ 2020 ਆ, ਪਰ ਉਹਦੇ ਵਿੱਚ ਇੰਜਣ ਹੋ ਸਕਦਾ 2019 ਦਾ ਹੋਵੇ। ਸੋ ਇੰਜਣ ਜਿਹੜੇ ਆ ਉਹ ਪਹਿਲਾਂ ਬਣਦੇ ਹੈਗੇ ਆ ਤੇ ਟਰੱਕ ਜਿਹੜਾ ਹੈਗਾ ਅਸੈਂਬਲ ਹੁੰਦਾ ਆ। ਸੋ 1 ਸਾਲ ਇੰਜਣ ਪੁਰਾਣਾ ਵੀ ਹੋ ਸਕਦਾ ਉਹਦੇ ਵਿੱਚ। ਸੋ ਕੋਸ਼ਿਸ਼ ਕਰੋ ਆਪਣੀ ਕਿ ਜਿਹੜਾ ਕਾਰਬ ਦਾ ਟਰੱਕ ਸਟਾਪ ਹੈਗਾ ਆ, ਵੈਬਸਾਈਟ ਹੈਗੀ ਆ, ਉਹਦੇ ਉੱਤੇ ਜਾ ਕੇ ਆਪਣਾ ਜਿਹੜਾ ਟਰੱਕ ਹੈਗਾ ਉਹਨੂੰ ਰਜਿਸਟਰ ਕਰੋ। ਉਹ ਹੀ ਤੁਹਾਨੂੰ ਐਕਚੁਅਲ ਡੇਟ ਦੇ ਸਕਦਾ, ਐਕਚੁਅਲ ਟਾਈਮਿੰਗ ਦੇ ਸਕਦਾ ਕਿ ਕਦੋਂ ਤੱਕ ਤੁਹਾਡਾ ਟਰੱਕ ਜਿਹੜਾ ਆ ਉਹ ਕਾਰ ਜਿਹੜਾ ਪੋਰਟ ਤੋਂ ਲੋਡ ਜਿਹੜਾ ਚੱਕ ਸਕਦਾ। ਔਰ ਪੋਰਟ ਤੋਂ ਲੋਡ ਚੱਕਣ ਦੇ ਲਈ ਇੱਕ ਜਿਹੜਾ ਟਰੱਕ ਦਾ ਹੋਣਾ, ਟਰੱਕ ਦਾ ਕੰਪਲਾਇੰਟ ਹੋਣਾ ਜ਼ਰੂਰੀ ਹੈਗਾ। ਉਹਦੇ ਨਾਲ ਦੇ ਨਾਲ ਤੁਹਾਨੂੰ ਟਵਿਕ ਕਾਰਡ ਵੀ ਚਾਹੀਦਾ ਹੈਗਾ ਡਰਾਈਵਰ ਨੂੰ ਟੂ ਗੋ ਟੂ ਦਾ ਪੋਰਟ। ਸੋ ਪੋਰਟ ਦੇ ਉੱਤੇ ਜਾਣ ਦੇ ਲਈ ਟਵਿਕ ਕਾਰਡ ਜਿਹੜਾ ਹੈਗਾ ਉਹ ਜ਼ਰੂਰੀ ਹੈਗਾ। ਜੀ ਜੀ। ਆਪਣੇ ਅਗਲੇ ਕਾਲਰ ਨੇ ਸੈਮੀ ਧਾਲੀਵਾਲ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਮੈਂ ਆਪਣਾ ਤੁਹਾਡਾ ਪ੍ਰੋਗਰਾਮ ਬੜਾ ਲਾਈਕ ਕਰਦਾ। ਮੈਂ ਕਾਲ ਪਹਿਲੀ ਵਾਰੀ ਕੀਤੀ ਆ ਜੀ ਭਾਜੀ। ਜਿਹੜਾ ਆਪਣਾ ਟਰੱਕਿੰਗ ਦਾ ਬਿਜ਼ਨਸ ਜਿਹੜਾ ਸ਼ੁਰੂ ਕਰਦਾ ਮਾੜਾ ਬੰਦਾ, ਇੱਕ ਟਰੱਕ ਤੋਂ ਸ਼ੁਰੂਆਤ ਕਰਦਾ ਨਾ, ਜੇ ਮੈਂ ਤੁਹਾਨੂੰ ਗੱਲ ਸ਼ੇਅਰ ਕਰਨੀ ਡੀਲਰਾਂ ਦੀ, ਤੇ ਜੇ ਤਾਂ ਡੀਲਰ ਤੁਹਾਨੂੰ ਸਹੀ ਟੱਕਰ ਜਾਵੇ, ਤੁਹਾਡਾ ਟਰੱਕ ਸਾਲ ਖੰਡ ਕੱਢ ਜਾਵੇ, ਕੋਈ ਪ੍ਰੋਬਲਮ ਨਾ ਪਵੇ, ਫਿਰ ਤਾਂ ਤੁਹਾਡਾ ਕੰਮ ਚੱਲਦਾ ਵਧੀਆ। ਤੇ ਜੇ ਤੁਹਾਨੂੰ ਕੋਈ ਮਾੜਾ ਡੀਲਰ ਮਿਲ ਜਾਵੇ, ਤੁਸੀਂ ਇਹਦੇ ਕੋਲ ਟਰੱਕ ਲੈਣ ਬਾਏ ਕਰਨ ਜਾਓ, ਤੁਹਾਨੂੰ ਦਿਖਾਵੇ ਕੁਛ ਹੋਰ, ਮੁੜ ਕੇ ਟਾਇਰ ਵੀ ਕੱਢ ਲਵੇ, ਡਿਸਕ ਬ੍ਰੇਕਾਂ ਵੀ ਪੁਰਾਣੀਆਂ ਪਾਈਆਂ ਹੋਣ, ਸਾਰਾ ਟਰੱਕ ਡੈਮੇਜ ਹੋਵੇ, ਤੁਹਾਨੂੰ ਟਰੱਕ ਦੇ ਦੇਵੇ, ਮੁੜ ਕੇ ਤੁਸੀਂ ਪੈਸਾ ਲਾਈ ਜਾਓ, ਟਰੱਕ ਤੇ ਲਾਈ ਜਾਓ ਤੇ ਮੁੜ ਕੇ ਹਾਲਤ ਹੋ ਜਾਂਦੀ ਖਰਾਬ। ਤੇ ਉਹ ਮੈਂ ਡੀਲਰ ਦਾ ਨਾਮ ਲੈਣਾ ਚਾਹੂੰਗਾ, ਗੋਲਡਨ ਸਟੇਟ ਟਰੱਕ ਡੀਲਰ ਸੈਕਰਾਮੈਂਟੋ ਹੈ ਉਹ। ਪਹਿਲੀ ਗੱਲ ਤਾਂ ਮੁੰਡਾ ਸਰਦਾਰ ਨਹੀਂ ਹੈਗਾ, ਉਹ ਮੁੰਡੇ ਦਾ ਨਾਮ ਹੈ ਲੱਕੀ। ਇੱਕ ਮਿੰਟ ਭਾਜੀ, ਇੱਕ ਮਿੰਟ। ਹੈਲੋ। ਦੇਖੋ, ਅਸੀਂ ਕਿਸੇ ਨੂੰ ਪ੍ਰਮੋਟ ਨਹੀਂ ਕਰਦੇ, ਨਾ ਹੀ ਅਸੀਂ ਚਾਹੁੰਦੇ ਆ ਵੀ ਕਿਸੇ ਦਾ ਨਾਂ ਇੱਥੇ ਦਿੱਤਾ ਜਾਵੇ, ਠੀਕ ਹੈ ਕਿ ਨਹੀਂ, ਨਾ ਹੀ ਉਹਨਾਂ ਦੀ ਸਾਡੇ ਐਡ ਚੱਲਦੀ ਆ, ਠੀਕ ਹੈ ਕਿ ਨਹੀਂ। ਸੋ ਪਹਿਲੀ ਗੱਲ ਤਾਂ ਇਹ ਆ ਵੀ ਜੇ ਤੁਸੀਂ ਨਵੇਂ ਆ ਬਿਜ਼ਨਸ ਦੇ ਵਿੱਚ, ਤੇ ਤੁਹਾਨੂੰ ਬਿਲਕੁਲ ਜਿਹੜਾ ਆ ਉਹ ਕਿਸੇ ਜਿਹੜਾ ਐਕਸਪਰਟ ਬੰਦਾ ਜਿਹੜਾ ਚਲਾ ਰਿਹਾ 10 ਸਾਲਾਂ ਤੋਂ 15 ਸਾਲਾਂ ਤੋਂ, ਉਹਨੂੰ ਪੁੱਛੋ, ਠੀਕ ਹੈ ਕਿ ਨਹੀਂ। ਤੁਸੀਂ ਦੇਖੋ ਜੀ, ਮੈਂ ਇਹਦੇ ਵਿੱਚ ਸਿੰਪਲ ਜੀ ਕਲੀਅਰ ਗੱਲ ਕਰਦਾ ਹੈਗਾ ਕਿ ਜੇ ਤੁਸੀਂ ਟਰੱਕ ਲੈਣਾ ਹੈਗਾ ਕਿਸੇ ਨੇ ਵੀ, ਮੈਂ ਅੱਜ ਨਹੀਂ, ਇੱਕ ਨਹੀਂ, ਦੋ ਨਹੀਂ, ਮੈਂ ਹਰ ਇੱਕ ਇਨਸਾਨ ਨੂੰ ਇਹ ਗੱਲ ਕਹਿਣੀ ਚਾਹੁੰਦਾ, ਚਾਹੇ ਤੁਸੀਂ ਨਵੇਂ ਆ ਚਾਹੇ ਪੁਰਾਣੇ ਆ, ਠੀਕ ਹੈ ਨਾ। ਜਦੋਂ ਤੁਸੀਂ ਟਰੱਕ ਲੈਣਾ ਹੈਗਾ, ਤੁਸੀਂ ਟਰੱਕ ਦੀ ਡਾਇਨੋ ਕਰਾਉਣੀ ਹੈਗੀ ਆ, ਤੁਸੀਂ ਟਰੱਕ ਦੀ ਸਾਰੀ ਚੈਕਿੰਗ ਕਰਾਉਣੀ ਹੈਗੀ ਆ, ਆਪਣੇ ਪ੍ਰਾਈਵੇਟ ਜਿਹੜਾ ਮਕੈਨਿਕ ਹੈਗਾ ਉਹ ਤੋਂ ਤੁਸੀਂ ਚੈੱਕ ਕਰਵਾ ਸਕਦੇ ਹੈਗੇ ਆ, ਠੀਕ ਆ ਜੀ। ਉਸ ਤੋਂ ਬਾਅਦ ਜੇ ਫਿਰ ਵੀ ਤੁਹਾਨੂੰ ਡੀਲਰ ਜਿਹੜਾ, ਤੁਸੀਂ ਜਦੋਂ ਪੇਪਰਵਰਕ ਸਾਈਨ ਕਰਦੇ ਹੈਗੇ ਆ, ਉੱਥੇ ਤੁਸੀਂ ਪੇਪਰਵਰਕ ਦੇ ਵਿੱਚ ਕਈ ਕੰਡੀਸ਼ਨਾਂ ਜਿਹੜੀਆਂ ਹੁੰਦੀਆਂ ਲਿਖੀਆਂ ਹੋਣੀਆਂ ਚਾਹੀਦੀਆਂ ਆ, ਕਿਸ ਤਰ੍ਹਾਂ ਤੁਸੀਂ ਟਰੱਕ ਲਿਆ। ਜੇ ਤੁਸੀਂ ਐਜ਼ ਇਜ਼ ਟਰੱਕ ਕਿਸੇ ਕੋਲੋਂ ਲੈਣੇ ਹੈਗੇ ਆ ਤੇ ਉਹ ਐਜ਼ ਇਜ਼ ਹੀ ਟਰੱਕ ਮਿਲਣਾ ਹੈਗਾ। ਤੁਸੀਂ ਆਪਣੀ ਤਸੱਲੀ ਟਰੱਕ ਲੈਣ ਤੋਂ ਪਹਿਲਾਂ ਮੇਕ ਸ਼ੋਰ ਤੁਸੀਂ ਆਪਣੀ ਤਸੱਲੀ ਕਰੋ। ਪਰ ਜੇ ਡੀਲਰ ਤੁਹਾਨੂੰ ਕਿਸੇ ਚੀਜ਼ ਦੇ ਲਈ, ਤੁਹਾਨੂੰ ਕਿਸੇ ਵੀ ਚੀਜ਼ ਦੇ ਲਈ ਝੂਠੀ ਗੱਲ ਕਹਿੰਦਾ ਹੈਗਾ, ਔਰ ਉਹ ਕਹਿੰਦਾ ਜੀ ਟਰੱਕ ਦੇ ਉੱਤੇ 2.5 ਲੱਖ ਮੀਲ ਆ, ਜਦ ਕਿ ਤੁਸੀਂ ਬਾਅਦ 'ਚ ਚੈੱਕ ਕਰਾਇਆ ਔਰ ਟਰੱਕ ਦੇ ਵਿੱਚ 5 ਲੱਖ ਮੀਲ ਨਿਕਲੇ, ਉਹਨੇ ਗਲਤ ਮੀਟਰ ਕੀਤਾ ਸੀਗਾ, ਤੁਹਾਨੂੰ ਲਾਅ ਪ੍ਰੋਟੈਕਟ ਕਰਦਾ ਹੈਗਾ। ਤੁਸੀਂ ਕੋਰਟ ਦੇ ਵਿੱਚ ਜਾ ਸਕਦੇ ਹੈਗੇ ਉਸ ਡੀਲਰ ਦੇ ਖਿਲਾਫ। ਤੁਹਾਡੇ ਕੋਲ ਪ੍ਰੂਫ ਹੋਣੇ ਚਾਹੀਦੇ, ਤੁਹਾਡੇ ਕੋਲ ਸਾਰਾ ਆਪਣੇ ਆਪ ਨੂੰ ਜਿਹੜਾ ਤੁਸੀਂ ਗੱਲ ਸਿੰਪਲ ਹਰਜੋਤ ਭਾਜੀ, ਲੈਮਨ ਲਾਅ ਜਿਹੜਾ ਹੈਗਾ ਉਹ ਬਿਲਕੁਲ ਕਵਰ ਕਰਦਾ ਹੈਗਾ ਬਾਇਰ ਨੂੰ ਕਿ ਜੇ ਤੁਹਾਨੂੰ ਝੂਠੀ ਔਰ ਗਲਤ ਗੱਲ ਕਹਿ ਕੇ ਕੋਈ ਟਰੱਕ ਵੇਚਿਆ ਗਿਆ ਹੈਗਾ ਜਾਂ ਕੋਈ ਵੀ ਇਕਵਿਪਮੈਂਟ ਵੇਚਿਆ ਗਿਆ ਹੈਗਾ, ਚਾਹੇ ਕਾਰ ਹੈਗੀ ਆ, ਜੇ ਤੁਹਾਨੂੰ ਇਦਾਂ ਦੀ ਵੇਚੀ ਗਈ ਹੈਗੀ ਆ ਤੇ ਉਹਨੂੰ ਤੁਸੀਂ ਜਿਹੜਾ ਆ ਉਹ ਆਪਣਾ ਕੋਰਟ ਦੇ ਵਿੱਚ ਉਹਨੂੰ ਲੈ ਕੇ ਜਾ ਸਕਦੇ ਆ। ਔਰ ਪਲੀਜ਼ ਅਸੀਂ ਇਸ ਰੇਡੀਓ ਦੇ ਮਾਧਿਅਮ ਦੇ ਨਾਲ ਅਸੀਂ ਸਿਰਫ ਤੇ ਸਿਰਫ ਇੱਕ ਐਜੂਕੇਸ਼ਨਲ ਪ੍ਰੋਗਰਾਮ ਲੈ ਕੇ ਆਉਣੇ ਆ।
ਐਜੂਕੇਸ਼ਨਲ ਚੀਜ਼ ਲੈ ਕੇ ਆਉਂਦੇ ਆ। ਮੈਂ ਜੇ ਹਰਜੋਤ ਭਾਜੀ ਹੋਣਾ ਦੇ, ਰਾਜਕਰਨ ਹੋਣਾ ਦੇ ਬਿਹਾਫ ਤੋਂ ਜੇ ਗੱਲ ਕਹਾਂ ਕਿ ਪਲੀਜ਼ ਜਿਹੜਾ ਇਸ ਪਲੇਟਫਾਰਮ ਨੂੰ ਤੁਸੀਂ ਇੱਦਾਂ ਮਿਸਯੂਜ਼ ਨਾ ਕਰੋ। ਇਸ ਪਲੇਟਫਾਰਮ ਦੇ ਉੱਤੇ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਹੈਗੀਆਂ, ਉਹ ਬਹੁਤ ਅਸੀਂ ਸੋਚ ਸਮਝ ਕੇ ਆਪਣੀ ਪੜ੍ਹਾਈ ਜਿੰਨੀ ਸਾਡੀ ਕਰਕੇ, ਜਿੰਨਾ ਦੇਖ ਕੇ ਬੜੇ ਮਤਲਬ ਕਿ ਤਰੀਕੇ ਦੇ ਨਾਲ ਇੱਥੇ ਪ੍ਰੋਗਰਾਮ ਲੈ ਕੇ ਆਉਂਦੇ ਆ। ਔਰ ਇਸ ਪ੍ਰੋਗਰਾਮ ਨੂੰ ਇਹ ਨਾ ਕਰੋ ਕਿ ਕੱਲ ਨੂੰ ਰੇਡੀਓ ਸਟੇਸ਼ਨ ਵਾਲੇ ਇਹ ਸੋਚ ਕੇ ਕਿ ਇਸ ਪ੍ਰੋਗਰਾਮ ਦੇ ਵਿੱਚ ਲੋਕੀ ਇੱਦਾਂ ਆਣ ਕੇ ਇੱਦਾਂ ਕਰਦੇ ਹੈਗੇ, ਕੱਲ ਨੂੰ ਇਹਨਾਂ ਦੇ ਉੱਤੇ ਕੋਈ ਆਂਚ ਆਵੇ ਔਰ ਇਹ ਪ੍ਰੋਗਰਾਮ ਜਿਹੜਾ ਉਹ ਬੰਦ ਕਰ ਦਿੱਤਾ ਜਾਵੇ। ਇਸ ਕਰਕੇ ਪਲੀਜ਼ ਇਹ ਚੀਜ਼ ਤੋਂ ਗੁਰੇਜ਼ ਕਰੋ ਕਿ ਕਿਸੇ ਦਾ ਨਾਂ ਲੈਣਾ। ਹਾਂ, ਤੁਸੀਂ ਕੋਰਟ 'ਚ ਗਏ ਆ, ਕੋਰਟ 'ਚ ਜਾ ਕੇ ਤੁਸੀਂ ਉਸ ਡੀਲਰ ਦੇ ਖਿਲਾਫ ਫੈਸਲਾ ਲੈ ਲਿਆ ਹੈਗਾ, ਤੁਹਾਨੂੰ ਫੈਸਲਾ ਮਿਲ ਗਿਆ ਹੈਗਾ ਜੀ ਸਰ, ਕੇ ਤੁਸੀਂ ਸਾਨੂੰ ਆਣ ਕੇ ਦੱਸ ਸਕਦੇ ਵੀ ਆਹ ਮੈਂ ਕੋਰਟ ਦੇ ਵਿੱਚ ਕੇਸ ਕੀਤਾ ਸੀਗਾ, ਆਹ ਡੀਲਰ ਆ, ਇਹਦੇ ਖਿਲਾਫ ਮੇਰਾ ਆਹ ਫੈਸਲਾ ਹੋਇਆ, ਮੇਰਾ ਆਹ ਜਿਹੜੀਆਂ ਚੀਜ਼ਾਂ ਇੱਦਾਂ ਦੀਆਂ ਹੋਈਆਂ। ਸੋ ਪਲੀਜ਼ ਮੈਂ ਹੱਥ ਜੋੜ ਕੇ ਨਾਲੇ ਜੇ ਨਿਊਜ਼ ਹੋਵੇ ਨਾ, ਬਿਲਕੁਲ ਰਮਨ ਜੀ ਗੱਲ ਇਹ ਆ ਵੀ ਜੇ ਨਿਊਜ਼ ਆਈ ਆ ਕਿਸੇ ਮੇਜਰ ਆਊਟਲੈਟ 'ਚ ਨਿਊਜ਼ ਆਈ ਪਈ ਜੀ ਆਹ ਜਿਹੜੀ ਕੰਪਨੀ ਆ ਇਹਨਾਂ ਨੇ ਆਹ ਹੇਰਾਫੇਰੀ ਕੀਤੀ, ਅਸੀਂ ਕਿੰਨੀ ਵਾਰੀ ਨਿਊਜ਼ ਸਾਂਝੀ ਕਰਦੇ ਹਾਂ ਵੀ ਆਹ ਟਰੱਕਿੰਗ ਕੰਪਨੀ ਸੀ, ਇਹਨਾਂ ਨੇ ਆਹ ਡਰੱਗ ਲੋਡ ਕੀਤੀ, ਆਹ ਟਰੱਕ ਡਰਾਈਵਰ ਆ, ਇੰਨੀ ਏਜ ਆ। ਕਿਉਂਕਿ ਤੁਸੀਂ ਉਹੀ ਕਹਿ ਦੇਣਾ ਉਹ ਠੀਕ ਨਹੀਂ ਹੈ, ਬਿਲਕੁਲ ਪ੍ਰੂਫ ਹੋਣਾ ਚਾਹੀਦਾ, ਠੀਕ ਹੈ ਕਿ ਨਹੀਂ। ਨਾਲੇ ਜੇ ਤੂੰ ਕੋਈ ਸਰਦਾਰ ਆ, ਕੋਈ ਹਿੰਦੂ ਆ, ਕੋਈ ਨਾ ਗੱਲ, ਇਹ ਤਾਂ ਇਹ ਕੋਈ ਲੈਣਾ ਦੇਣਾ ਨਹੀਂ ਹੈ ਇਹਦੇ ਵਿੱਚ, ਹਨਾ। ਆਪਾਂ ਕਿੰਨੇ ਕੁ ਜਿਹੜੇ ਸਿਰਫ ਸਿੱਖਾਂ ਤੋਂ ਹੀ ਬਾਈ ਕਰਦੇ ਹੈਗੇ ਆ ਬਿਜ਼ਨਸ, ਹਨਾ, ਠੀਕ ਹੈ ਕਿ ਨਹੀਂ। ਇਹ ਕ੍ਰਾਈਟੇਰੀਆ ਨਹੀਂ ਹੈਗਾ ਜੀ। ਜੀ ਸੋ ਨਹੀਂ, ਜਿਹੜੇ ਕਹਿੰਦੇ ਹੁੰਦੇ ਨਾ ਵੀ ਡੋਂਟ ਏਅਰ ਯੂਰ ਡਰਟੀ ਲਾਂਡਰੀ, ਉਹ ਚੀਜ਼ ਦਾ ਆਪਾਂ ਗਰੇਜ ਕਰੀਏ। ਇੱਕ ਦੂਜੇ ਦੇ ਉੱਤੇ ਤੌਹਮਤਾਂ ਲਾਉਣੀਆਂ ਤੇ ਬਹੁਤ ਸੌਖੀਆਂ ਹੈਗੀਆਂ ਨੇ। ਸੋ ਇਸ ਚੀਜ਼ ਨੂੰ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਤੁਸੀਂ ਇਹਨੂੰ ਇੱਕ ਜਨਰਲ ਗੱਲ ਕਰਕੇ ਪੁੱਛ ਸਕਦੇ ਹਾਂ ਵੀ ਹਾਂ ਜੀ ਇੱਦਾਂ ਹੋਇਆ, ਇੱਕ ਨੇ ਇੱਦਾਂ ਕੀਤਾ ਤੇ ਕੀ ਕੀਤਾ ਜਾ ਸਕਦਾ ਆ, ਵੀ ਉਹਦਾ ਸੋਲਿਊਸ਼ਨ ਕੀ ਹੈਗਾ। ਵੀ ਤੁਸੀਂ ਕਹੋ ਵੀ ਰਮਨ ਨੇ ਇੱਦਾਂ ਕਰਤਾ, ਹਰਜੋਤ ਭਾਈ ਨੇ ਕਰਤਾ, ਰਾਜਕਰਨ ਨੇ ਇੱਦਾਂ ਕਰਤਾ, ਅਨਲੈਸ ਤੁਹਾਡੇ ਕੋਲ ਜਿਹੜੀ ਉਹ ਚੀਜ਼ ਦਾ ਪ੍ਰੂਫ ਹੈਗਾ। ਨਾਲੇ ਰੇਡੀਓ ਤੇ ਆਵਾਜ਼ ਦੇ ਜ਼ਰੀਏ ਤੁਸੀਂ ਪ੍ਰੂਫ ਕਿੱਦਾਂ ਜਿਹੜਾ ਉਹ ਦੇ ਦੋਗੇ, ਉਹਦੇ ਲਈ ਫਿਰ ਸਾਨੂੰ ਉਹਦੇ ਨਾਲ ਦੂਜੇ ਬੰਦੇ ਨੂੰ ਵੀ ਜਿਹੜਾ ਨਾਲ ਲੈਣਾ ਪਊਗਾ। ਹੁਣ ਇੱਕ ਤਰਫਾ ਗੱਲ ਵੀ ਜਿਹੜੀ ਉਹ ਠੀਕ ਨਹੀਂ ਹੈਗੀ, ਸੋ ਦੋਨੋਂ ਪਾਸੇ ਦੀ ਸੁਣਨੀ ਪੈਣੀ ਹੈ। ਨਾਲੇ ਰਾਜਕਰਨਵੀਰ ਸਿੰਘ ਜੀ, ਇਹ ਗੱਲ ਸਾਡਾ ਜਿਹੜੇ ਰੇਡੀਓ ਦਾ ਮੇਨ ਮਕਸਦ ਇਹ ਆ ਵੀ ਇਹ ਐਜੂਕੇਸ਼ਨ ਦੇਣਾ ਆਪਣੀ ਕਮਿਊਨਿਟੀ ਨੂੰ, ਵੱਧ ਤੋਂ ਵੱਧ ਇਨਫੋਰਮੇਸ਼ਨ। ਤੁਸੀਂ ਇਮੀਗ੍ਰੇਸ਼ਨ ਵਾਲਾ ਵੀ ਲੈ ਲਓ, ਜੇ ਤੁਸੀਂ ਸ਼ੋਅ ਸੁਣਦੇ ਆ, ਉਹ ਇਮੀਗ੍ਰੇਸ਼ਨ ਦੇ ਜਿਹੜੇ ਅਟਾਰਨੀ ਆ ਜੇ ਤਿਰਕੀ ਆਣਾ, ਉਹ ਕਹਿੰਦੇ ਵੀ ਮੇਰੇ ਕੋਲ ਪਤਾ ਨਹੀਂ ਕਿੰਨੇ ਕੁ ਜਿਹੜੇ ਲੋਕ ਆਉਂਦੇ ਆ ਹੋਰ ਵਕੀਲਾਂ ਤੋਂ, ਵੀ ਉਹਨ ਖਰਾਬ ਕਰਤਾ। ਆਪਾਂ ਕਦੇ ਕਿਸੇ ਨੇ ਉਹਦਾ ਨਾਂ ਨਹੀਂ ਲਿਆ ਵੀ ਕਿਹੜਾ ਵਕੀਲ ਇੱਦਾਂ ਸੀ ਕਿੱਦਾਂ। ਸੋ ਇਹ ਆ ਵੀ ਤੁਸੀਂ ਜਿਹੜੀ ਗੁੱਡ ਇਨਫੋਰਮੇਸ਼ਨ ਲੈ ਲਓ, ਹਨਾ। ਪਰ ਜਿਹੜਾ ਜੇ ਕਿਸੇ ਦੇ ਉੱਤੇ ਇੱਦਾਂ ਇਲਜ਼ਾਮ ਲਾਣਾ ਆ, ਹੁਣ ਸਾਨੂੰ ਤਾਂ ਪੁੱਛ ਕੇ ਨਹੀਂ ਤੁਸੀਂ ਖਰੀਦਣ ਗਏ ਅਗਲੇ ਤੇ ਨਾ ਹੀ ਉਹ ਪੰਜਾਬੀ ਰੇਡੀਓ USA ਤੇ ਉਹਨਾਂ ਦੀ ਐਡ ਚੱਲਦੀ ਜਿਹੜੀ ਤੁਸੀਂ ਕੰਪਨੀ ਦਾ ਨਾਂ ਲੈ ਰਹੇ ਆ, ਫਿਰ ਇਹ ਤਾਂ ਮਾੜੀ ਗੱਲ ਹੈ। ਹਰਜੋਤ ਸਿੰਘ, ਇਹ ਵੀ ਨਹੀਂ ਗੱਲ ਹੁੰਦੀ ਐਡ ਵੀ ਚੱਲਦੀ ਹੋਵੇ, ਕੋਈ ਬਿਜ਼ਨਸ ਇਹ ਨਹੀਂ ਹੁੰਦਾ ਵੀ ਮੈਨੂੰ ਕੀ ਪਤਾ ਕੌਣ ਕਿੱਦਾਂ ਜਿਹੜਾ ਉਹ ਬਿਜ਼ਨਸ ਜਿਹੜਾ ਆਪਰੇਟ ਜਿਹੜਾ ਉਹ ਕਰ ਰਿਹਾ। ਕੱਲੇ ਦਾ ਤੁਸੀਂ ਕਰ ਵੀ ਨਹੀਂ ਸਕਦੇ ਹੁੰਦੇ, ਉਹ ਕੰਡੀਸ਼ਨਸ ਜਿਹੜੀਆਂ ਨਾਲ ਰਹਿੰਦੀਆਂ ਆ। ਪਰ ਇਹ ਆ ਵੀ ਤੁਹਾਨੂੰ ਜਿਹੜਾ ਉਹ ਜ਼ਿਆਦਾ ਜਿਹੜਾ ਸੰਜੀਦਗੀ ਦੇ ਨਾਲ ਕਰਨਾ ਚਾਹੀਦਾ। ਜਿਹੜੀ ਆਪਣੀ ਡਿਊ ਡਿਲੀਜੈਂਸ ਜਿਹਨੂੰ ਕਹਿੰਦੇ ਆ, ਵੀ ਉਹ ਤੁਹਾਨੂੰ ਜਿਹੜੀ ਉਹ ਨਾਲ ਦੇ ਨਾਲ ਕਰਨੀ ਚਾਹੀਦੀ ਹੁੰਦੀ ਆ। ਸੋ ਇਸ ਚੀਜ਼ ਦਾ ਪਲੀਜ਼ ਅਸੀਂ ਤਾਂ ਇਹੀ ਸਾਰਿਆਂ ਨੂੰ ਬੇਨਤੀ ਕਰਦੇ, ਜਿੱਦਾਂ ਰਮਨ ਹੋਣਾ ਨੇ ਬਾਰ-ਬਾਰ ਕਿਹਾ ਆ ਵੀ ਲੈਮਨ ਲਾ ਤੁਹਾਨੂੰ ਇਸ ਚੀਜ਼ ਤੋਂ ਜਿਹੜਾ ਉਹ ਪ੍ਰੋਟੈਕਟ ਕਰਦਾ ਆ। ਬਿਫੋਰ ਤੁਸੀਂ ਕਿਸੇ ਨੂੰ ਆ ਕੇ ਤੌਹਮਤ ਲਾਓ, ਤੁਸੀਂ ਇਸ ਕਾਨੂੰਨ ਦੇ ਜ਼ਰੀਏ ਜਾ ਕੇ ਉਸ ਤੋਂ ਜਿਹੜਾ ਉਹਨੇ ਤੁਹਾਡੇ ਨਾਲ ਧੋਖਾ ਕੀਤਾ ਆ ਉਹ ਤੋਂ ਵਾਪਸ ਲੈਣ ਦੀ ਉਹ ਚੀਜ਼ ਦੀ ਕੋਸ਼ਿਸ਼ ਕਰੋ। ਜੇ ਨਹੀਂ ਹੁੰਦਾ ਫਿਰ ਤੁਸੀਂ ਅੱਗੇ ਆਓ ਵੀ ਮੇਰੇ ਨਾਲ ਜਿਹੜਾ ਇਸ ਤਰੀਕੇ ਦੇ ਨਾਲ ਧੱਕਾ ਜਿਹੜਾ ਆ ਉਹ ਹੋਇਆ ਹੈਗਾ। ਸੋ ਅਸੀਂ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਜਿਹੜੀ ਉਹ ਬੇਨਤੀ ਕਰਦੇ ਹਾਂ ਵੀ ਆ ਕੇ ਇੱਦਾਂ ਜਿਹੜਾ ਕਿਸੇ ਦਾ ਵੀ ਨਾਮ ਵਿਦਆਊਟ ਐਨੀ ਜਿਹੜੀ ਡਿਊ ਡਿਲੀਜੈਂਸ ਤੋਂ ਬਗੈਰ ਜਿਹੜਾ ਆ ਉਹ ਤੁਸੀਂ ਨਾ ਕਰਿਆ ਕਰੋ। ਥੈਂਕ ਯੂ ਜਿਹੜੀਆਂ ਤੁਹਾਡੀ ਜਿਹੜੀ ਉਹ ਕਾਲ ਦੇ ਲਈ। ਤੇ ਸਮਾਂ ਵੀ ਜਿਹੜਾ ਹੁਣ ਆਪਣਾ ਜਿਹੜਾ ਉਹ ਸਮਾਪਤੀ ਵੱਲ ਨੂੰ ਹੈਗਾ ਆ, ਤੇ ਹੁਣ ਇਹੀ ਆ ਵੀ ਅਗਲੀ ਵਾਰੀ ਫਿਰ ਜਿਹੜਾ ਆਪਾਂ ਮਿਲਦੇ ਹੈਗੇ ਆ, ਤੇ ਨਾਲ ਹੀ ਇਸ ਤੋਂ ਬਾਅਦ ਰਮਨ ਜੀ ਕੁਝ ਕਹਿਣਾ ਚਾਹੁੰਦੇ ਜੀ? ਰਾਜਕਰ, ਮੈਂ ਇੱਕ ਗੱਲ ਕਹਿਣੀ ਸੀ ਕਿ ਇਹਨਾਂ ਦਾ ਇਹ ਚੌਥਾ ਵੀਕ ਹੈਗਾ ਆ ਇਸ ਵੇਲੇ ਲਗਾਤਾਰ ਇਹ ਚੀਜ਼ ਦਾ, ਔਰ ਮੈਨੂੰ ਹੈਰਾਨੀ ਹੁੰਦੀ ਆ ਕਿ ਤੁਸੀਂ ਇੱਕ ਵਾਰੀ ਕਿਹਾ, 2 ਵਾਰੀ ਕਿਹਾ, 3 ਵਾਰੀ ਕਿਹਾ ਵੀ ਤੁਸੀਂ ਇਸ ਚੀਜ਼ ਨੂੰ ਗੁਰੇਜ਼ ਕਰੋ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਿੱਦਾਂ ਤੁਸੀਂ ਇੱਥੇ ਕਾਲ ਕਰ ਰਹੇ ਹੋ, ਰਿਕਾਰਡਡ ਪਲੇਟਫਾਰਮ ਹੈਗਾ, ਰਿਕਾਰਡ ਹੋ ਰਹੀਆਂ ਚੀਜ਼ਾਂ ਸਾਰੀਆਂ ਇਹ ਕੱਲ ਨੂੰ ਮੇਬੀ ਜੇ ਤੁਹਾਡਾ ਕੇਸ ਕਿਸੇ ਪਾਸਿਓਂ ਜੇ ਚੰਗਾ ਵੀ ਹੋਇਆ, ਤੁਹਾਡੇ ਕੋਲ 4 ਪ੍ਰੂਫ ਵੀ ਹੈਗੇ ਆ, ਤੇ ਇਹ ਕੱਲ ਨੂੰ ਵਿਗੜ ਵੀ ਸਕਦਾ ਹੈ, ਕਿਉਂਕਿ ਇਹ ਉਲਟਾ ਵੀ ਪੈ ਸਕਦਾ ਹੈ ਕੇਸ, ਕੀ ਤੁਸੀਂ ਡੈਫਾਮੇਸ਼ਨ ਦਾ ਕੇਸ ਜਿਹੜਾ ਆ ਹੋ ਸਕਦਾ ਆ, ਤੁਹਾਨੂੰ ਪ੍ਰੋਬਲਮ ਖੜੀ ਹੋ ਸਕਦੀ ਆ। ਸੋ ਪਲੀਜ਼ ਇਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਇਹ ਕੰਟਰੀ ਇੰਡੀਆ ਨਹੀਂ ਹੈਗਾ ਕਿ ਜਿੱਥੇ ਆਪਾਂ ਬੈਠ ਕੇ ਤੇ ਆਪਾਂ ਲਾਲਾ ਕਰਕੇ ਆਪਾਂ ਕਿਸੇ ਨੂੰ ਡੀਫੇਮ ਕਰ ਦਈਏ ਤੇ ਉੱਥੇ ਕੁਝ ਨਹੀਂ ਹੋਣਾ ਹੈਗਾ, ਪਰ ਇੱਥੇ ਬਹੁਤ ਕੁਝ ਹੋ ਜਾਂਦਾ ਆ। ਸੋ ਪਲੀਜ਼ ਹੋ ਸਕਦਾ ਤੁਹਾਡਾ ਕੇਸ ਜੈਨੂਇਨ ਹੋਵੇ, ਅਸੀਂ ਇਹ ਨਹੀਂ ਕਹਿੰਦੇ ਕਿ ਤੁਹਾਡਾ ਕੇਸ ਸਾਨੂੰ, ਕਿਉਂਕਿ ਸਾਨੂੰ ਦੂਜੀ ਪਾਰਟੀ ਦਾ ਪਤਾ ਨਹੀਂਗਾ,
ਸਾਨੂੰ ਦੂਜੀ ਪਾਰਟੀ ਦਾ ਕੀ ਕੇਸ ਹੈਗਾ ਸਾਨੂੰ ਨਹੀਂ ਪਤਾ ਹੈਗਾ। ਸੋ ਇਸ ਕਰਕੇ ਹਰ ਇੱਕ ਨੂੰ ਇਹ ਕਹਿੰਦੇ ਆ ਕਿ ਜਦੋਂ ਤੁਸੀਂ ਕੋਈ ਚੀਜ਼ ਬਾਏ ਕਰਦੇ ਆ, ਕੋਈ ਪ੍ਰਾਪਰਟੀ ਬਾਏ ਕਰਦੇ ਆ, ਕੁਛ ਵੀ ਬਾਏ ਕਰਦੇ ਆ, ਪਲੀਜ਼ ਜਿਹੜੀਆਂ ਉਹਦੀਆਂ ਪਹਿਲੀਆਂ ਜਿਹੜੀਆਂ ਸਰਵਿਸਿਜ਼ ਹੁੰਦੀਆਂ, ਜਿਹੜੀਆਂ ਇਨਸਪੈਕਸ਼ਨਸ ਹੁੰਦੀਆਂ, ਜਿਹੜਾ ਸਾਰਾ ਕੁਝ ਹੁੰਦਾ, ਈਵਨ ਰਾਜਕਰਨ ਆਪਣੇ ਲੋਕੀ ਪ੍ਰਾਪਰਟੀ ਬਾਏ ਕਰਨ ਲੱਗੇ ਵੀ ਜਿਹੜੇ ਸਰਵੇ ਹੁੰਦੇ ਆ ਕਮਰਸ਼ੀਅਲ ਪ੍ਰਾਪਰਟੀ ਦੇ ਜਾਂ ਇਨਸਪੈਕਸ਼ਨਾਂ ਹੁੰਦੀਆਂ, ਉਹ ਵੀ ਕਈ ਵਾਰੀ ਸਕਿਪ ਕਰ ਜਾਂਦੇ ਆ ਵੀ ਚਲੋ ਛੱਡੋ ਬਾਰੇ ਕੀ ਕਰਨ ਪੈਸੇ ਲਾਉਣੇ ਆ, ਚੰਗੀ ਭਲੀ ਦਿਖਦੀ ਹੈ। ਬਾਅਦ ਦੇ ਵਿੱਚ ਜੋ ਚ ਪ੍ਰੋਬਲਮਾਂ ਨਿਕਲਦੀਆਂ, ਪ੍ਰੋਬਲਮਸ ਆਉਂਦੀਆਂ, ਉਦੋਂ ਫਿਰ ਇਸ਼ੂ ਖੜੇ ਹੁੰਦੇ ਆ। ਸੋ ਅਸੀਂ ਰਿਕਮੈਂਡ ਕਰਦੇ ਹਾਂ ਕਿ ਕਿਸੇ ਨੇ ਵੀ ਟਰੱਕ ਲੈਣਾ, ਔਰ ਅੱਜ ਦੀ ਤਰੀਕ 'ਚ ਤਾਂ ਮੈਨੂੰ ਲੱਗਦਾ ਕਿ ਟਰੱਕਾਂ ਦੀ ਡਿਮਾਂਡ ਇਦਾਂ ਦੀ ਹੋਈ ਪਈ ਆ, ਡਾਇਨੋ ਨੂੰ ਤਾਂ ਕੋਈ ਪੁੱਛਦਾ ਹੀ ਨਹੀਂਗਾ ਵੀ ਡਾਇਨੋ ਕੀ ਹੁੰਦੀ ਹੈ। ਸੇਮ ਹੀ ਆ ਰਮਨ ਜੀ, ਘਰਾਂ ਜਿੱਦਾਂ ਹੁਣ ਮੰਨ ਲਓ ਵੀ ਜਦੋਂ ਮਾਰਕੀਟ ਸਲੋ ਹੁੰਦੀ ਆ, ਲੋਕ ਹਰ ਇੱਕ ਇਨਸਪੈਕਸ਼ਨ ਕਰਦੇ, ਰੂਫ ਇਨਸਪੈਕਸ਼ਨ, ਹੋਮ ਇਨਸਪੈਕਸ਼ਨ, ਪਲੰਬਿੰਗ, ਐਵਰੀਥਿੰਗ। ਅੱਜ ਕੱਲ ਕਹਿੰਦੇ ਬਸ ਖੜਾ ਹੀ ਹੋਣਾ ਚਾਹੀਦਾ। ਹੁਣ ਆਪਾਂ ਦੇਖਿਆ ਹੀ ਆ ਪਿੱਛੇ ਬਰਕਲੇ ਦੇ ਵਿੱਚ ਇੱਕ $2.4 ਮਿਲੀਅਨ ਦੀ ਐਵੇਂ ਛੰਨ ਜਿਹੀ ਸੀਗੀ, ਉਹ ਕਿੰਨੀ ਮਹਿੰਗੀ ਵਿਕੀ ਆ ਨਾ। ਸੋ ਜਦ ਹੁਣ ਡਿਮਾਂਡ ਜ਼ਿਆਦੇ ਆ, ਇਹ ਨਾਲੇ ਕਈ ਵਾਰੀ ਕੀ ਹੁੰਦਾ ਵੀ ਬ੍ਰਾਂਡ ਨਿਊ ਤੁਸੀਂ ਕਾਰ ਲੈ ਲਓ ਜਾਂ ਟਰੱਕ ਲੈ ਲਓ, ਉਹਦੇ 'ਚ ਵੀ ਡਿਫੈਕਟ ਆ ਜਾਂਦਾ ਹਨਾ। ਜੇ ਉੱਥੇ ਤੁਹਾਡੇ ਕੋਲ ਹਰ ਇੱਕ ਸਾਧਨ ਆ, ਤੁਸੀਂ ਜਿੱਦਾਂ ਲੈਮਨ ਲਾ ਦੀ ਗੱਲ ਦੱਸਦੇ ਆ, ਡਿਸਟ੍ਰਿਕਟ ਅਟਾਰਨੀ ਆ, ਤੁਸੀਂ ਕੰਪਲੇਨ ਕਰੋ। ਪਿਛਲੇ ਹਫ਼ਤੇ ਸਾਡੇ ਸੈਨੋਜ਼ੇ ਦੇ ਵਿੱਚ ਇੱਕ ਪੈਰਾਲੀਗਲ ਬੀਬੀ ਸਪੈਨਿਸ਼ ਮੂਲ ਦੀ ਫੜੀ ਆ, ਹੁਣ ਕਈਆਂ ਦੇ ਜਿਹੜੇ ਆ ਇਮੀਗ੍ਰੇਸ਼ਨ ਦੇ ਪੈਸੇ ਲੈ ਲੈ, ਕੇਸ ਕੀਤੇ ਨਹੀਂ। ਸੋ ਜਦੋਂ ਕੰਪਲੇਨ ਹੋਊਗੀ ਆਪੇ ਬੰਦਾ ਅਰੈਸਟ ਹੋਊਗਾ, ਨਾ ਕਿ ਤੁਸੀਂ ਰੇਡੀਓ ਤੇ ਆ ਕੇ ਜਦੋਂ ਕੋਈ ਹੋਇਆ ਨਹੀਂ ਵੀ ਤੁਸੀਂ ਸਾਡਾ ਸਾਰਾ ਧਿਆਨ ਜਿਹੜਾ ਡਿਵਰਟ ਕਰ ਦੋ। ਅਸੀਂ ਕੁਐਸਚਨ ਤਾਂ ਦੇਣੇ ਸੀ ਕੋਈ ਨਾ ਕੋਈ ਜਿਹੜੇ ਨੌਲੇਜੇਬਲ ਹਨਾ, ਹੁਣ ਪੂਰਾ ਉਹ ਪ੍ਰੋਗਰਾਮ ਤੁਸੀਂ ਡਿਵਰਟ ਕੀਤਾ ਆ ਕੇ। ਭਾਜੀ ਮੈਂ ਤਾਂ ਉਹੀ ਗੱਲ ਕਹਿ ਰਿਹਾ ਨਾ ਵੀ ਐਵੇਂ ਖਾਮ-ਖਾ ਦੀ ਗੱਲ ਦੇ ਵਿੱਚ ਪ੍ਰੋਗਰਾਮ ਨਾ ਬੰਦ ਕਰਾ ਲਿਓ, ਬਾਕੀ ਜਿਹੜੀ ਸਾਰਿਆਂ ਦਾ ਫਾਇਦਾ ਹੁੰਦਾ ਉਹ ਨਾ ਕਿਤੇ ਕੰਮ ਖਤਮ ਕਰ ਲਿਓ। ਜੀ ਬਿਲਕੁਲ, ਅਦਾਲਤੀ ਕਾਰਵਾਈ ਜਿਹੜੀ ਉਹ ਕਰੋ, ਜਿਹੜਾ ਉਹਨੇ ਤੁਹਾਡੇ ਨਾਲ ਧੋਖਾ ਕੀਤਾ ਆ ਉਹ ਤੁਸੀਂ ਜਿਹੜਾ ਉਸ ਦਾ ਰਾਹ ਤੁਹਾਡੇ ਕੋਲ ਹੈਗੇ ਆ ਤੇ ਉਹ ਅਪਣਾਓ। ਇੰਸਟੈਡ ਚਲੋ ਠੀਕ ਆ, ਤੁਸੀਂ ਆਪਣੇ ਵੱਲੋਂ ਤਾਂ ਅਗਾਹ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਉਨੀ ਦੇਰ ਤੱਕ ਨਹੀਂ ਅਸੀਂ ਜਿਹੜਾ ਕਿਸੇ ਪਾਸੇ ਦੀ ਵੀ ਗੱਲ ਕਰ ਸਕਦੇ ਜਿੰਨੀ ਦੇਰ ਤੱਕ ਦੋਨੋਂ ਪਾਸੇ ਦੀ ਗੱਲ ਆਪਾਂ ਨੂੰ ਜਿਹੜਾ ਉਹ ਨਾ ਪਤਾ ਹੋਵੇ। ਹੋ ਸਕਦਾ ਤੁਸੀਂ ਕਾਹਲੇ ਪਏ ਹੋ, ਤੂੰ ਕਹਿ ਵੀ ਨਹੀਂ ਦੇ ਦੇ ਚੱਕਰੀ ਕੋਈ ਨਹੀਂ, ਹੁਣ ਮੈਂ ਟਰੱਕ ਜਿਹੜਾ ਚਲਾਉਣਾ ਹੀ ਚਲਾਉਣਾ, ਤੇ ਸਭ ਨੂੰ ਹੀ ਪਤਾ ਆ ਵੀ ਫਿਰ ਰੌਲਾ ਰੱਪਾ ਅੱਜ ਕੱਲ੍ਹ ਕਿੱਦਾਂ ਦਾ ਜਿਹੜਾ ਉਹ ਚੱਲਦਾ ਆ। ਸੋ ਤਾੜੀਆਂ ਕਈ ਵਾਰੀ ਕਹਿੰਦੇ ਵੀ ਇੱਕ ਨਹੀਂ ਦੋਨਾਂ ਦੇ ਨਾਲ ਵੱਜ ਜਾਂਦੀ ਆ, ਹੱਥ ਦੇ ਨਾਲ। ਪਰ ਇਹ ਆ ਵੀ ਭਾਈ ਤੁਹਾਡੇ ਕੋਲ ਪ੍ਰੂਫ ਹੈਗੇ ਆ ਤੇ ਤੁਸੀਂ ਅਦਾਲਤ ਦਾ ਸਹਾਰਾ ਲਓ। ਸਮਾਂ ਸਮਾਪਤ ਆ ਜੀ, ਤੇ ਇੱਕ ਵਾਰੀ ਜਿਹੜਾ ਦੱਸਦੇ ਜਾਈਏ ਵੀ ਹੁਣ ਇਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਨਨਕਾਣਾ ਸਾਹਿਬ ਤੋਂ ਜਿਹੜੇ ਪ੍ਰੋਗਰਾਮ ਆ ਰਹੇ ਨੇ ਉਹ ਤੁਹਾਡੇ ਲਈ ਜਿਹੜੇ ਉਹ ਪੇਸ਼ ਕਰਾਂਗੇ। ਉੱਥੋਂ ਦੀ ਜਿਹੜੀ ਗੁਰਬਾਣੀ ਦੇ ਪ੍ਰਵਾਹ ਆ ਉਹ ਤੁਹਾਡੇ ਲਈ ਆਪਾਂ ਜਿਹੜਾ ਆਪਾਂ ਪੇਸ਼ ਕਰਾਂਗੇ। ਸੋ ਜਿਹੜੇ ਉੱਥੇ ਦੇ ਕੀਰਤਨ ਸਮਾਗਮ ਚੱਲ ਰਹੇ ਆ ਉਹ ਹੋਣਗੇ, ਤੇ ਬਾਕੀ ਜਿਹੜੀ ਵੀਡੀਓ ਪੰਜਾਬੀ ਰੇਡੀਓ USA ਦੇ ਉੱਤੇ YouTube ਤੇ Facebook ਚੈਨਲ ਦੇ ਉੱਤੇ ਉਹ ਵੀ ਤੁਹਾਡੇ ਲਈ ਜਿਹੜੀ ਉਹ ਪੇਸ਼ ਕੀਤੀਆਂ ਜਾਣਗੀਆਂ। ਪੂਰੇ ਦਿਨ ਭਰ ਦੇ ਵਿੱਚ ਵੱਖ-ਵੱਖ ਚੀਜ਼ਾਂ ਜਿਹੜੀਆਂ ਉੱਥੋਂ ਜਿਹੜੀਆਂ ਸਾਡੇ ਕੋਲ ਇੱਦਾਂ ਪਹੁੰਚ ਰਹੀਆਂ, ਕਵਰੇਜ ਉਹ ਤੁਹਾਡੇ ਤੱਕ ਆਪਾਂ ਪਹੁੰਚਾਵਾਂਗੇ। ਸੋ ਅੱਜ ਦੇ ਜਿਹੜੇ ਦੁਪਹਿਰ ਦੇ ਪ੍ਰੋਗਰਾਮ ਦੇ ਵਿੱਚ ਵੀ, ਸ਼ਾਮ ਦੇ ਪ੍ਰੋਗਰਾਮ 'ਚ ਵੀ, ਸ਼ਾਮ ਦੇ ਗੁਰਬਾਣੀ ਦੇ ਪ੍ਰੋਗਰਾਮਾਂ 'ਚ ਵੀ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਤੋਂ ਆਪਾਂ ਸਮਾਗਮ ਜਿਹੜੇ ਤੁਹਾਡੇ ਲਈ ਨਸ਼ਰ ਕਰਾਂਗੇ ਪੰਜਾਬੀ ਰੇਡੀਓ USA ਦੇ ਪੂਰੇ ਰੇਡੀਓ ਨੈਟਵਰਕ ਦੇ ਉੱਤੇ। ਸੋ ਇੱਦਾਂ ਹੀ ਜਿਹੜੇ ਆ ਤੁਸੀਂ ਜੁੜੇ ਰਹਿਣਾ ਜੀ। ਸੋ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ, ਸਾਰਿਆਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।